ਵੱਖ ਫਰੰਟ ਤੋਂ ਆਪਣਾ ਦਬਦਬਾ ਕਾਇਮ ਕਰਨ ਦੀ ਕੋਸ਼ਿਸ਼ ਜਿਹੜੀ ਉਹ ਲਗਾਤਾਰ ਜਾਰੀ ਕਰ ਰਿਹਾ ਆ। ਹੁਣ ਨਵੀਂ ਇੱਕ ਰਿਪੋਰਟ ਦੇ ਮੁਤਾਬਕ ਚੀਨ ਆਪਣਾ ਇੱਕ ਮਿਲਟਰੀ ਪ੍ਰੈਜ਼ੈਂਸ ਪਰਮਾਨੈਂਟ ਮਿਲਟਰੀ ਪ੍ਰੈਜ਼ੈਂਸ ਜਿਹੜੀ ਅਟਲਾਂਟਿਕ ਓਸ਼ਨ ਦੇ ਲਾਗੇ ਅਫਰੀਕਨ ਨੇਸ਼ਨ ਇੱਕ ਛੋਟਾ ਜਿਹਾ ਜਿਹੜਾ ਹੈਗਾ ਆ ਉਸ ਦੇ ਵਿੱਚ ਬਣਾਉਣ ਜਾ ਰਿਹਾ ਹੈਗਾ ਆ। ਅਮਰੀਕਾ ਦੀਆਂ ਜਿਹੜੀਆਂ ਇੰਟੈਲੀਜੈਂਸ ਜਿਹੜੀਆਂ ਏਜੰਸੀਜ਼ ਆ ਉਹਨਾਂ ਦੀ ਇੱਕ ਕਲਾਸੀਫਾਈਡ ਰਿਪੋਰਟ ਦੇ ਤਹਿਤ ਇਹ ਚੀਜ਼ ਸਾਹਮਣੇ ਆਈ ਆ ਵੀ ਚੀਨ ਆਪਣੇ ਜਿਹੜੇ ਅਧਿਕਾਰੀ ਆ ਉਹਨਾਂ ਨੂੰ ਪੱਕੇ ਤੌਰ ਦੇ ਉੱਤੇ ਅਫਰੀਕਾ ਦੇ ਅਟਲਾਂਟਿਕ ਓਸ਼ਨ ਦੇ ਤੱਟ ਦੇ ਉੱਤੇ ਇਹ ਰੱਖਣ ਜਾ ਰਿਹਾ ਆ ਤੇ ਆਪਣੀ ਪਰਮਾਨੈਂਟ ਮਿਲਟਰੀ ਪ੍ਰੈਜ਼ੈਂਸ ਜਿਹੜੀ ਉਹ ਕਰੇਗਾ। ਇਹ ਇਸ ਦਾ ਇੱਕ ਕੂਟਨੀਤਿਕ ਜਿਹੜਾ ਇੱਕ ਕਦਮ ਰਹੇਗਾ। ਜਨਰਲ ਸਟੀਫਨ ਟਾਊਨਸੈਂਡ ਜਿਹੜੇ ਯੂਐਸ ਅਫਰੀਕਾ ਕਮਾਂਡ ਦੇ ਕਮਾਂਡਰ ਹੈਗੇ ਆ ਉਹਨਾਂ ਨੇ ਸੈਨੇਟ ਦੇ ਵਿੱਚ ਇਸ ਸਾਲ ਅਪ੍ਰੈਲ 'ਚ ਦੱਸਿਆ ਸੀਗਾ ਵੀ ਚੀਨ ਅਜੇ ਵੀ ਸਾਡੇ ਸਾਰਿਆਂ ਦੇ ਲਈ ਇੱਕ ਮੋਸਟ ਸਿਗਨੀਫੀਕੈਂਟ ਥ੍ਰੈਟ ਜਿਹੜਾ ਹੈਗਾ ਆ ਖਤਰਾ ਜਿਹੜਾ ਉਹ ਹੈਗਾ ਆ ਤੇ ਮਿਲਟਰੀ ਜਿਹੜੀ ਨੇਵਲ ਫੈਸਿਲਿਟੀ ਅਟਲਾਂਟਿਕ ਓਸ਼ਨ ਅਫਰੀਕਾ ਦੇ ਵਿੱਚ ਉਸ ਮਹਾਂਦੀਪ ਦੇ ਵਿੱਚ ਉਹ ਬਣਾਉਣ ਜਾ ਰਿਹਾ ਹੈਗਾ ਆ। ਸੋ ਹੁਣ ਯੂਐਸ ਇੰਟੈਲੀਜੈਂਸ ਨੇ ਵੀ ਇਸ ਚੀਜ਼ ਦੇ ਉੱਤੇ ਮੋਹਰ ਇੱਕ ਹਿਸਾਬ ਦੇ ਨਾਲ ਲਗਾਈ ਆ। ਪ੍ਰੈਜ਼ੀਡੈਂਟ ਬਾਈਡਨ ਦੇ ਪ੍ਰਿੰਸੀਪਲ ਡਿਪਟੀ ਨੈਸ਼ਨਲ ਐਡਵਾਈਜ਼ਰ ਸਿਕਿਉਰਿਟੀ ਐਡਵਾਈਜ਼ਰ ਜੌਨ ਫਾਈਨਰ ਜਿਹੜੇ ਆ ਉਹ ਅਕਤੂਬਰ ਮਹੀਨੇ ਦੇ ਵਿੱਚ ਇਹਨਾਂ ਮੁਲਕਾਂ ਦੇ ਵਿੱਚ ਗਏ ਸੀਗੇ ਜਿੱਥੇ ਕਿ ਉਹਨਾਂ ਨੇ ਇੱਕ ਅਫਰੀਕੀ ਮੁਲਕ ਉਸ ਨੂੰ ਇਹ ਨਾ ਕਰਵਾ ਦਿੱਤੀ ਸੀ ਚਾਈਨਾ ਦੇ ਜਿਹੜੇ ਪ੍ਰਪੋਜ਼ਲ ਦੇ ਉੱਤੇ ਇੱਕ ਜਿਹੜੀ ਆ ਅਖਬਾਰ ਦੀ ਰਿਪੋਰਟ ਦੇ ਮੁਤਾਬਕ ਇਹ ਦੱਸਿਆ ਜਾ ਰਿਹਾ ਹੈਗਾ ਆ। ਸੋ ਕੂਟਨੀਤਿਕ ਤੌਰ ਦੇ ਉੱਤੇ ਅਮਰੀਕਾ ਦਾ ਇਸ ਟਾਈਮ ਪੂਰਾ ਜ਼ੋਰ ਲੱਗਾ ਪਿਆ ਆ ਵੀ ਚੀਨ ਨੂੰ ਕਿਸ ਤਰੀਕੇ ਦੇ ਨਾਲ ਕਾਬੂ ਦੇ ਵਿੱਚ ਰੱਖਿਆ ਜਾਵੇ। ਅੱਜ ਤੋਂ ਕਈ ਦਹਾਕੇ ਪਹਿਲਾਂ ਜਦੋਂ ਮੈਨੂਫੈਕਚਰਿੰਗ ਇੰਡਸਟਰੀ ਸਾਰੀ ਦੀ ਸਾਰੀ ਉੱਥੇ ਚਲੀ ਗਈ, ਬਹੁਤ ਸਾਰੀ ਦੁਨੀਆ ਦੀਆਂ ਇਕੋਨਮੀਜ਼ ਦੇ ਵਿੱਚ ਨਾਲ-ਨਾਲ ਅਮਰੀਕਾ ਦੀ ਇਕੋਨਮੀ ਦੇ ਉੱਤੇ ਵੀ ਬਹੁਤ ਭੈੜਾ ਜਿਹੜਾ ਅਸਰ ਆ ਇਸ ਚੀਜ਼ ਦਾ ਪਿਆ। ਬਹੁਤ ਸਾਰੀਆਂ ਜੌਬਸ ਲੋਸ ਹੋਈਆਂ, ਬਹੁਤ ਸਾਰੀਆਂ ਕੰਪਨੀਜ਼ ਇੱਥੋਂ ਜਿਹੜੀਆਂ ਉਹ ਮੂਵ ਹੋ ਗਈਆਂ ਤੇ ਆਪਾਂ ਨੂੰ ਸਭ ਨੂੰ ਪਤਾ ਆ ਵੀ ਚੀਨ ਵਾਲਿਆਂ ਦੇ ਵਿੱਚ ਕੋਈ ਪਾਰਦਰਸ਼ਤਾ ਉੱਥੇ ਨਹੀਂ ਹੈਗੀ। ਕੀ ਜਿਹੜਾ ਉਹ ਕਰਦੇ ਨੇ, ਕਿਵੇਂ ਕਰਦੇ ਨੇ, ਜੋ ਵੀ ਆ ਉਹਨਾਂ ਦੇ ਜਿਹੜੇ ਮੁੱਖ ਲੀਡਰ ਆ ਚਾਈਨਾ ਕਮਿਊਨਿਸਟ ਪਾਰਟੀ ਦਾ ਜਿਹੜਾ ਲੀਡਰ ਆ, ਉਸ ਦੇ ਕਹਿਣ ਮੁਤਾਬਕ ਹੀ ਕੀਤਾ ਜਾਂਦਾ ਆ। ਹੁਣ ਉੱਥੋਂ ਇੱਕ ਹੋਰ ਜਿਹੜੀ ਹਰਜੋਤ ਸਿੰਘ ਜੀ ਖਬਰ ਇਹ ਆ ਰਹੀ ਆ ਵੀ ਚੀਨ ਆਪਣੀ ਇਕੋਨਮੀ ਦੇ ਕੀ ਚੱਲ ਰਿਹਾ ਆ ਉਸ ਨੂੰ ਪੂਰੀ ਦੁਨੀਆ ਦੇ ਸਾਹਮਣੇ ਪਰਦੇ ਦੇ ਪਿੱਛੇ ਜਿਹੜਾ ਉਹ ਕਰੀ ਜਾ ਰਿਹਾ ਹੈਗਾ ਆ ਵੀ ਜਿੰਨੇ ਵੀ ਬਾਹਰਲੇ ਆ ਉਹਨਾਂ ਨੂੰ ਅਸਲੀ ਹਾਲਾਤ ਕੀ ਆ ਚੀਨ ਦੀ ਇਕੋਨਮੀ ਦੇ ਉਸ ਦੇ ਪਤਾ ਹੀ ਨਾ ਲੱਗ ਸਕਣ। ਉੱਥੇ ਇੱਕ ਨਵਾਂ ਡਾਟਾ ਸਿਕਿਉਰਿਟੀ ਲਾ ਜਿਹੜਾ ਆ ਹੋਂਦ ਵਿੱਚ ਲਿਆਂਦਾ ਗਿਆ ਆ ਜਿਸ ਦੇ ਨਾਲ ਜਿਹੜੇ ਫਾਈਨੈਂਸ਼ੀਅਲ ਸਟੇਟਮੈਂਟਸ ਜਾਂ ਸਪਲਾਈਜ਼ ਦੀਆਂ ਜਿਹੜੀਆਂ ਸਟੇਟਮੈਂਟਸ ਆ ਉਹ ਬਾਹਰਲੇ ਮੁਲਕ ਦੀਆਂ ਕੰਪਨੀਜ਼ ਨੂੰ ਨਹੀਂ ਦਿੱਤੀਆਂ ਜਿਹੜੀਆਂ ਉਹ ਜਾ ਸਕਦੀਆਂ। ਸੋ ਚੀਨ ਨੇ ਜਿਹੜੀਆਂ ਆਪਣੀਆਂ ਇਨਫੋਰਮੇਸ਼ਨ ਆ ਇਹ ਆંકੜੇ ਆ ਜਾਂ ਕਹਿ ਲਓ ਵੀ ਜੋ ਵੀ ਹਾਲਾਤ ਆ ਉਹਨਾਂ ਨੂੰ ਬਾਹਰਲਿਆਂ ਦੇ ਮੂਹਰੋਂ ਇੱਕ ਹਿਸਾਬ ਦੇ ਨਾਲ ਦਰਵਾਜ਼ਾ ਜਿਹੜਾ ਉਹ ਬੰਦ ਕਰ ਦਿੱਤਾ ਵੀ ਤੁਸੀਂ ਦੇਖ ਹੀ ਨਹੀਂ ਸਕਦੇ। ਸੋ ਗੁਪਤ ਰਹਿ ਕੇ ਜਿਹੜੀਆਂ ਇਹ ਚੀਜ਼ਾਂ ਜਦੋਂ ਖੇਡਾਂ ਖੇਡਦੇ ਆ ਉਸ ਦੇ ਨਾਲ ਆਬਵੀਅਸਲੀ ਬਾਕੀ ਦੁਨੀਆ ਭਰ ਦੇ ਮੁਲਕ ਤੇ ਅਮਰੀਕਾ ਜਿਹੜਾ ਕਿ ਆਪਣੇ ਆਪ ਨੂੰ ਸੁਪਰ ਪਾਵਰ ਦੇ ਅਹੁਦੇ ਦੇ ਉੱਤੇ ਰੱਖਣਾ ਚਾਹੁੰਦਾ ਆ ਉਸ ਨੂੰ ਜ਼ਰੂਰ ਖਤਰਾ ਬਣਦਾ ਆ। ਜੀ। ਅਗਲੀ ਖਬਰ ਵੱਲ ਚੱਲੀਏ ਤੇ ਐਸਟਰਾਜ਼ੇਨੇਕਾ ਦਾ ਜਿਹੜਾ ਜਿਨ੍ਹਾਂ ਨੇ ਵੈਕਸੀਨ ਤਿਆਰ ਕੀਤਾ ਸੀ ਕੋ-ਕ੍ਰੀਏਟਰ ਹੈਗਾ, ਉਹਨਾਂ ਨੇ ਅੱਜ ਵਾਰਨਿੰਗ ਦਿੱਤੀ ਆ ਵੀ ਜਿਹੜੀ ਅਗਲੀ ਪੈਂਡੇਮਿਕ ਆਊਗੀ ਉਹ ਬਹੁਤ ਹੀ ਜ਼ਿਆਦਾ ਖਤਰਨਾਕ ਹੋਊਗੀ। ਇਹ ਕਰੋਨਾ ਵਾਇਰਸ ਤੋਂ ਵੀ ਜ਼ਿਆਦਾ ਖਤਰਨਾਕ ਹੋਊਗੀ। ਸੋ ਇਹ ਹੁਣ ਜਾਂ ਤਾਂ ਸਮਝ ਲਓ ਵੀ ਇਹਨੂੰ ਜਿਹੜਾ ਨਵੀਂ ਤਰ੍ਹਾਂ ਦੀ ਜੰਗ ਸ਼ੁਰੂ ਆ ਤੇ ਜਾਂ ਫਿਰ ਇੰਨੀਆਂ ਜਿਹੜੀਆਂ ਪੈਂਡੇਮਿਕਸ ਆਉਣਗੀਆਂ ਜਿਹਦੇ ਨਾਲ ਜਿਹੜਾ ਆ ਇਹ ਲੋਕਾਂ ਦਾ ਜਿਹੜਾ ਇੱਕ ਤਰ੍ਹਾਂ ਨਾਲ ਬਹੁਤ ਵੱਡਾ ਖਤਰਾ ਆਉਣ ਵਾਲੇ ਸਮੇਂ 'ਚ ਬਣਨ ਜਾ ਰਿਹਾ ਆ। ਆਕਸਫੋਰਡ ਐਸਟਰਾਜ਼ੇਨੇਕਾ ਕੋਵਿਡ-19 ਵੈਕਸੀਨ ਦੇ ਕੋ-ਕ੍ਰੀਏਟਰ ਪ੍ਰੋਫੈਸਰ ਸਾਰਾ ਗਿਲਬਰਟ ਉਹਨਾਂ ਨੇ ਅੱਜ ਆਕਸਫੋਰਡ ਯੂਨੀਵਰਸਿਟੀ ਦੇ ਵਿੱਚ ਇਹ ਦੱਸਿਆ ਹੈਗਾ। ਜੀ, ਬਿਲਕੁਲ। ਉੱਦਾਂ ਜਦੋਂ ਹਰਜੋਤ ਸਿੰਘ ਜੀ ਜਦੋਂ ਵੀ ਕੋਈ ਵੀ ਇੱਦਾਂ ਦੀ ਚੀਜ਼ ਫੈਲਦੀ ਆ, ਉਦੋਂ ਇਹ ਚਰਚਾਵਾਂ ਜਿਹੜੀਆਂ ਉਹ ਤੇਜ਼ ਹੋ ਜਾਂਦੀਆਂ ਆ। ਇਹ ਚੀਜ਼ ਤਾਂ ਕੋਵਿਡ ਦੇ ਆਉਣ ਤੋਂ ਪਹਿਲਾਂ ਵੀ ਬਹੁਤ ਵਾਰੀ ਜਿਹੜੀ ਉਹ ਆਖੀ ਗਈ ਸੀ ਵੀ ਜਿਹੜੀ ਅਗਲੀ ਪੈਂਡੇਮਿਕ ਆ ਉਹ ਬੜੀ ਜਾਨਲੇਵਾ, ਘਾਤਕ ਸਾਬਤ ਹੋ ਸਕਦੀ ਆ ਤੇ ਉਹੀ ਚੀਜ਼ ਆਪਾਂ ਜਿਹੜੀ ਇਸ ਟਾਈਮ ਦੇਖੀ ਆ ਵੀ ਕੋਵਿਡ ਦੇ ਕਰਕੇ ਮਿਲੀਅਨਸ ਆਫ ਲੋਕ ਮਰੇ ਨੇ। ਉਹ ਉਸ ਤੋਂ ਵੀ ਜ਼ਿਆਦਾ ਜਿਹੜੇ ਉਹ ਪ੍ਰਭਾਵਿਤ ਹੋਏ ਨੇ। ਇਕੋਨਮੀਆਂ ਜਿਹੜੀਆਂ ਉਹ ਠੱਪ ਹੋ ਗਈਆਂ।
ਰੁਜ਼ਗਾਰ ਲੋਕਾਂ ਦੇ ਜਿਹੜੇ ਆ ਉਹ ਬੰਦ ਹੋ ਗਏ ਆ ਤੇ ਲੋਕਾਂ ਨੂੰ ਫ੍ਰੀ ਦੀ ਮਨੀ ਜਿਹੜੀ ਆ ਉਹ ਵੰਡੀ ਜਿਹੜੀ ਉਹ ਗਈ ਹੈਗੀ ਆ ਤੇ ਹੁਣ ਲੋਕ ਕੰਮ ਤੇ ਹੁਣ ਜਿਹੜਾ ਉਹਨਾਂ ਦਾ ਜੀਅ ਨਹੀਂ ਕਰਦਾ ਕਈ ਥਾਵਾਂ ਦੇ ਉੱਤੇ ਇਹ ਸਥਿਤੀ ਜਿਹੜੀ ਉਹ ਬਣੀ ਪਈ ਹੈਗੀ ਆ। ਸੋ ਇਹ ਕੋਈ ਬਹੁਤੀ ਚੰਗੀ ਚੀਜ਼ ਨਹੀਂ ਹੈਗੀ। ਇੱਕ ਛੋਟਾ ਜਿਹਾ ਵਾਇਰਸ ਦੁਨੀਆ ਦੇ ਵਿੱਚ ਕਿਸ ਤਰੀਕੇ ਦੇ ਨਾਲ ਤੜਥੱਲੀ ਸਕਦਾ ਆ, ਮਚਾ ਰਿਹਾ ਆ, ਉਹ ਆਪਣੇ ਹੁਣ ਸਾਹਮਣੇ ਆ। ਜੀ, ਮਿਆਂਮਾਰ ਦੀ ਜਿਹੜੀ ਉਹ ਇੱਕ ਟਾਈਮ ਦੇ ਉੱਤੇ ਉੱਥੋਂ ਦੀ ਮੇਨ ਲੀਡਰ ਵੀ ਰਹੀ, ਉਸਨੂੰ ਨੋਬਲ ਪੀਸ ਪੁਰਸਕਾਰ ਵੀ ਜਿਹੜਾ ਉਹ ਮਿਲਿਆ ਸੀਗਾ, ਅਨ ਸੈਂਗ ਸੂ ਕੀ, ਜਿਸ ਦੇ ਬਾਅਦ ਦੇ ਵਿੱਚ ਉੱਥੇ ਤਖ਼ਤਾ ਪਲਟਿਆ ਗਿਆ, ਉੱਥੋਂ ਦੀ ਜਿਹੜੀ ਮਿਲਟਰੀ ਆ ਉਸਨੇ ਕਬਜ਼ਾ ਕਰ ਲਿਆ ਸੀਗਾ ਤੇ ਇਸ ਨੂੰ ਕਹਿੰਦੇ ਵੀ ਅੰਦਰ ਡੱਕ ਦਿੱਤਾ ਸੀਗਾ। ਉੱਥੋਂ ਦੀ ਜਿਹੜੀ ਉਹਨੇ ਲੀਡਰ ਆ ਉਹ 2 ਸਾਲਾਂ ਦੀ ਕਹਿੰਦੇ ਆ ਜੇਲ੍ਹ ਦੇ ਵਿੱਚ ਉਸਨੂੰ ਸਜ਼ਾ ਸੁਣਾਈ ਜਾ ਸਕਦੀ ਆ। ਜਿਹੜੀ ਕੰਟਰੀ ਦੀ ਉੱਥੇ ਦੀ ਜਿਹੜੀ ਮਿਲਟਰੀ ਆ ਉਸ ਦੇ ਦੁਆਰਾ ਉੱਥੋਂ ਦੇ ਜਿਹੜਾ ਸਟੇਟ ਮੀਡੀਆ ਆ ਉਸਨੇ ਇਹ ਜਾਣਕਾਰੀ ਦਿੱਤੀ ਆ। ਇਸ ਤੋਂ ਪਹਿਲਾਂ ਇਸ ਨੂੰ 4 ਸਾਲ ਦੀ ਸਜ਼ਾ ਜਿਹੜੀ ਆ ਉਹ ਸੁਣਾਈ ਗਈ ਸੀ ਵੀ ਕੋਵਿਡ-19 ਦੇ ਰੂਲਸ ਤੇ ਇਨਸਾਈਟਮੈਂਟ ਕਰਨ ਦੇ ਜਿਹੜੇ ਦੋਸ਼ ਇਸ ਉੱਤੇ ਲਾਏ ਗਏ ਸੀ। ਪਰ ਹੁਣ ਕਹਿੰਦੇ ਆ ਵੀ ਉਸ ਨੂੰ ਅੱਧਿਆਂ ਇਹਨਾਂ ਨੇ ਕਰ ਦਿੱਤਾ। 76 ਸਾਲਾਂ ਦੀ ਸੂ ਕੀ ਦੇਖੋ ਪੀਸ ਪੁਰਸਕਾਰ ਜੇਤੂ ਜਿਹੜੀ ਇਹ ਰਹੀ, ਪਰ ਇਸ ਦੇ ਹੇਠਾਂ ਇਸ ਦੀ ਨਿਗਰਾਨੀ ਹੇਠਾਂ ਜੋ ਰੋਹਿੰਗਿਆ ਮੁਸਲਮਾਨਾਂ ਦੇ ਨਾਲ ਉੱਥੇ ਉਹ ਘਾਣ ਹੋਇਆ, ਉਹ ਵੀ ਕਿਸੇ ਤੋਂ ਗੱਲ ਜਿਹੜੀ ਆ ਉਹ ਛਿਪੀ ਨਹੀਂ ਹੈਗੀ। ਸੋ ਮਿਲਟਰੀ ਨੇ ਕਹਿੰਦੇ ਉੱਥੇ ਉਸਨੂੰ ਬਾਹਰ ਤਖ਼ਤਾ ਤਾਂ ਪਲਟਿਆ ਹੀ ਪਲਟਿਆ, ਨਾਲੇ ਡਿਟੇਨ ਜਿਹੜਾ ਉਹ ਕੀਤਾ ਸੀ 10 ਮਹੀਨੇ ਪਹਿਲਾਂ। ਕਹਿੰਦੇ ਇੰਨੇ ਕੁ ਚਾਰਜਿਸ ਉਸਦੇ ਉੱਤੇ ਜਿਹੜੇ ਉਹ ਲਾ ਦਿੱਤੇ ਸੀਗੇ, ਜੇ ਸਾਰੇ ਕੰਬਾਈਨਡ ਮੈਕਸਿਮਮ ਸੈਂਟੈਂਸਿਸ ਦੇਖੇ ਜਾਣ ਤਾਂ 100 ਸਾਲ ਤੋਂ ਵੱਧ ਦੀ ਜਿਹੜੀ ਸਜ਼ਾ ਆ ਉਸਨੂੰ ਕੀਤੀ ਜਾ ਸਕਦੀ ਆ। ਜੀ। ਅਗਲੀ ਖਬਰ ਬੌਬ ਡੋਲ, ਸੈਨੇਟਰ ਬੌਬ ਡੋਲ ਇੱਕ ਟਾਈਮ ਦੇ ਉੱਤੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਵੀ ਸੀ। ਉਹਨਾਂ ਦੀ ਜਿਹੜੀ ਆ ਪਿਛਲੇ ਵੀਕਐਂਡ ਦੇ ਦੌਰਾਨ ਮੌਤ ਹੋ ਗਈ ਹੈਗੀ ਆ। ਇੱਕ ਟਾਈਮ ਦੇ ਉੱਤੇ ਬੌਬ ਡੋਲ ਨੂੰ ਲਤੀਨੋ ਕਮਿਊਨਿਟੀ ਦਾ ਜਿਹੜਾ ਕਹਿ ਸਕਦੇ ਆ ਵੀ ਉਹਨਾਂ ਦਾ ਹਮਾਇਤੀ ਗਿਣਿਆ ਜਾਂਦਾ ਸੀ। 1977 ਦੇ ਵਿੱਚ ਰਿਪਬਲਿਕਨ ਸੈਨੇਟਰ ਕੈਂਸਸ ਤੋਂ ਬੌਬ ਡੋਲ ਨੇ ਇੱਕ ਕਾਂਗਰੈਸ਼ਨਲ ਹਿਸਪੈਨਿਕ ਕਾਕਸ ਨੂੰ ਜੁਆਇਨ ਕੀਤਾ ਸੀ। ਉਹਦੇ ਆਨਰਰੀ ਮੈਂਬਰ ਸੀ ਤੇ 1980 ਦੇ ਵਿੱਚ ਉਹਨਾਂ ਨੇ ਐਮਨੈਸਟੀ ਜਿਹੜੀ ਅਨਡਾਕੂਮੈਂਟਡ ਇਮੀਗ੍ਰੈਂਟਸ ਆ ਉਹਨਾਂ ਦੇ ਹੱਕ ਦੇ ਵਿੱਚ ਵੋਟ ਪਾਈ ਸੀ। ਪਰ 1990 'ਚ ਜਦੋਂ ਹੀ ਉਹ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਦੀ ਲੜੇ ਤੇ ਉਹਨਾਂ ਨੇ ਐਂਟੀ ਇਮੀਗ੍ਰੈਂਟ ਮੇਜਰ ਜਿਹੜੇ ਆ ਉਹ ਅੰਬਰੇਸ ਕਰ ਲਏ ਸੀ, ਉਹ ਉਹਨਾਂ ਨੂੰ ਅਖਤਿਆਰ ਕਰ ਲਏ ਸੀ। ਕਹਿੰਦੇ ਪਈ ਲਟੀਨੋ ਕਮਿਊਨਿਟੀ ਉਹਨਾਂ ਨੂੰ ਆਪਣਾ ਸਮਝਦੀ ਸੀ, ਪਰ ਜਦੋਂ ਉਹਨਾਂ ਦਾ ਸਾਰਾ ਬਿਹੇਵੀਅਰ ਚੇਂਜ ਹੋਇਆ ਤੇ ਬਹੁਤ ਸਾਰੇ ਜਿਹੜੀ ਲਟੀਨੋ ਵੋਟਸ ਹੈਗੀਆਂ ਆ ਉਹ ਉਹਨਾਂ ਦੇ ਕੋਲੋਂ ਜਾਂਦੀਆਂ ਰਹੀਆਂ ਤੇ ਹੂੰ। ਪਿਛਲੇ ਵੀਕਐਂਡ ਦੌਰਾਨ 98 ਸਾਲਾਂ ਦੇ ਬੌਬ ਡੋਲ ਜਿਹੜੇ ਆ ਉਹਨਾਂ ਦੀ ਮੌਤ ਹੋ ਗਈ। ਜੀ, ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰ ਜਾਈਏ ਰਾਸ਼ਟਰਪਤੀ ਬਾਈਡਨ ਦੀ ਰੂਸੀ ਰਾਸ਼ਟਰਪਤੀ ਪੁਤਿਨ ਦੇ ਨਾਲ ਜਿਹੜੀ ਆ ਕਾਲ ਉਹ ਹੋਣੀ ਆ ਤੇ ਕਹਿੰਦੇ ਵੀ ਪੁਤਿਨ ਇਹ ਮੰਗ ਕਰ ਸਕਦੇ ਆ ਰਾਸ਼ਟਰਪਤੀ ਬਾਈਡਨ ਨੂੰ ਵੀ ਨਾਟੋ ਨੂੰ ਐਕਸਪੈਂਡ ਨਾ ਕੀਤਾ ਜਾਵੇ ਈਸਟ ਵਾਲੇ ਪਾਸੇ। ਬੇਸਿਕਲੀ ਉਹ ਕਹਿਣਾ ਚਾਹੁੰਦੇ ਨੇ ਵੀ ਇਸੇ ਤਰੀਕੇ ਦੇ ਨਾਲ ਵੀ ਯੂਕਰੇਨ ਨੂੰ ਨਾਟੋ ਦਾ ਹਿੱਸਾ ਜਿਹੜਾ ਉਹ ਨਾ ਬਣਾਇਆ ਜਾਵੇ। ਜੇ ਨਾਟੋ ਦਾ ਹਿੱਸਾ ਯੂਕਰੇਨ ਨੂੰ ਬਣਾਇਆ ਜਾਂਦਾ ਹੈ ਤੇ ਫਿਰ ਨਾਟੋ ਦੀਆਂ ਫੌਜਾਂ ਨੂੰ ਇਹ ਜ਼ਰੂਰੀ ਹੋਊਗਾ ਵੀ ਜੇ ਕੋਈ ਵੀ ਉਸ ਦੇ ਉੱਤੇ ਫੌਜੀ ਹਮਲਾ ਹੁੰਦਾ ਹੈ ਜਾਂ ਕੋਈ ਵੀ ਇਦਾਂ ਦੀ ਕਾਰਵਾਈ ਮਿਲਟਰੀ ਐਕਸ਼ਨ ਹੁੰਦਾ ਆ ਤੇ ਉਸ ਦਾ ਸਾਥ ਜਿਹੜਾ ਆ ਉਹਨਾਂ ਨੂੰ ਦੇਣਾ ਪਊਗਾ। ਇਹ ਵੀਡੀਓ ਕਾਲ ਕਹਿੰਦੇ ਉਸ ਟਾਈਮ ਦੇ ਉੱਤੇ ਹੋਣ ਜਾ ਰਹੀ ਆ ਇਹਨਾਂ ਦੋਨਾਂ ਰਾਸ਼ਟਰਪਤੀਆਂ ਦੇ ਦਰਮਿਆਨ, ਜਦੋਂ ਦੋਨਾਂ ਹੀ ਮੁਲਕਾਂ ਦੇ ਵਿੱਚ ਜਿਹੜੇ ਰਿਸ਼ਤੇ ਆ ਉਹ ਬੜੇ ਇਸ ਟਾਈਮ ਟੁੱਟਵੇਂ ਜਿਹੜੇ ਉਹ ਬਣਦੇ ਜਾ ਰਹੇ ਆ। ਅਮਰੀਕਾ ਨੇ ਪਹਿਲੋਂ ਰੂਸੀ ਜਿਹੜੇ ਡਿਪਲੋਮੈਟਸ ਆ ਉਹਨਾਂ ਨੂੰ ਬਾਹਰ ਨਿਕਲਣ ਦਾ ਆਪਣੇ ਪਰਿਵਾਰਾਂ ਸਮੇਤ ਆਦੇਸ਼ ਦਿੱਤਾ ਸੀ। ਫਿਰ ਜਵਾਬੀ ਕਾਰਵਾਈ ਦੇ ਵਿੱਚ ਰੂਸ ਨੇ ਅਮਰੀਕੀ ਜਿਹੜੇ ਡਿਪਲੋਮੈਟਸ ਹੈਗੇ ਆ ਉਹਨਾਂ ਨੂੰ ਬਾਹਰ ਦਾ ਰਸਤਾ ਜਿਹੜਾ ਉਹ ਦਿਖਾ ਦਿੱਤਾ ਸੀਗਾ। ਸੋ ਇੱਕ ਯੂਐਸ ਇੰਟੈਲੀਜੈਂਸ ਦੀ ਆਈ ਰਿਪੋਰਟ ਬੀਤੇ ਵੀਕ ਦੇ ਵਿੱਚ ਉਸ ਦੇ ਵਿੱਚ ਇਹ ਜ਼ਿਕਰ ਸੀਗਾ ਵੀ ਰੂਸ ਵਾਲੇ ਅਗਲੇ ਸਾਲ ਤੱਕ ਯੂਕਰੇਨ ਦੇ ਉੱਤੇ ਹਮਲਾ ਜਿਹੜਾ ਧਾਵਾ ਜਿਹੜਾ ਉਹ ਬੋਲ ਸਕਦੇ ਆ। ਪੌਣੇ 2 ਲੱਖ ਦੀ ਫੌਜੀ ਨਫਰੀ 3-4 ਥਾਵਾਂ ਦੇ ਉੱਤੇ, ਅਹਿਮ ਥਾਵਾਂ ਦੇ ਉੱਤੇ ਯੂਕਰੇਨ ਦੇ ਬਾਰਡਰ ਦੇ ਨਜ਼ਦੀਕ ਰੂਸ ਦੀ ਜਿਹੜੀ ਇਸ ਟਾਈਮ ਤੈਨਾਤ ਕੀਤੀ ਗਈ ਆ। ਹੁਣ ਪੌਣੇ 2 ਲੱਖ ਫੌਜੀ ਜਿਹੜੇ ਹਰਜੋਤ ਸਿੰਘ ਜੀ ਉੱਥੇ ਰੋਡ ਬਣਾਉਣ ਨੂੰ ਤਾਂ ਘੱਲੇ ਨਹੀਂ ਹੋਣੇ। ਵੀ ਚੱਕਰ ਕੀ ਹੈਗਾ ਆ, ਇਹ ਮਲਟੀ ਫਰੰਟ offensive ਜੇ ਉਹ ਪਲਾਨ ਕਰ ਰਹੇ ਆ ਤਾਂ ਬੜੀ ਇੱਕ ਔਖੀ ਗੱਲ ਹੋਊਗੀ।
ਕੁਛ ਵਰ੍ਹੇ ਪਹਿਲਾਂ ਰੂਸ ਤੇ ਯੂਕਰੇਨ ਦੇ ਦਰਮਿਆਨ ਇੱਦਾਂ ਦਾ ਹੀ ਮਸਲਾ ਬਣਿਆ ਪਿਆ ਸੀ ਤੇ ਯਾਦ ਹੋਣਾ ਉਦੋਂ ਇੱਕ ਬੜੀ ਮੰਦਭਾਗੀ ਘਟਨਾ ਇਹ ਵੀ ਵਾਪਰੀ ਸੀ ਵੀ ਇਹਨਾਂ ਦੀ ਆਪਸੀ ਲੜਾਈ ਦੇ ਵਿੱਚ ਇੱਕ ਕਮਰਸ਼ੀਅਲ ਏਅਰਪਲੇਨ ਜਿਸ ਦੇ ਵਿੱਚ ਯਾਤਰੂ ਸੀਗੇ ਉਹ ਵੀ ਜਿਹੜਾ ਇਹਨਾਂ ਦੀ ਇੱਕ ਮਿਜ਼ਾਈਲ ਦਾ ਸ਼ਿਕਾਰ ਹੋਇਆ ਸੀ ਤੇ ਕਈ 100 ਲੋਕ ਜਿਹੜੇ ਉਸ ਟਾਈਮ ਦੇ ਉੱਤੇ ਮਾਰੇ ਗਏ ਸੀਗੇ। ਸੋ ਇਹ ਨਾ ਬਣੇ ਗੱਲ, ਇਹੀ ਜਿਹੜੀ ਉਹ ਹੋਣੀ ਚਾਹੀਦੀ ਹੈ, ਨਾ ਹੀ ਹੋਵੇ ਤਾਂ ਚੰਗੀ ਗੱਲ ਆ। ਪਰ ਜੋ ਹਾਲਾਤ ਬਣ ਰਹੇ ਆ, ਲਗਾਤਾਰ ਤਣਾਅ ਇਹ ਵੱਧਦਾ ਜਾ ਰਿਹਾ। ਕ੍ਰੀਮੀਆ ਦਾ ਹਿੱਸਾ ਆਲਰੇਡੀ ਕਈ ਸਾਲ ਪਹਿਲਾਂ ਰੂਸ ਨੇ ਇੱਕ ਹਿਸਾਬ ਦੇ ਨਾਲ ਯੂਕਰੇਨ ਨਾਲੋਂ ਅਲੱਗ-ਥਲੱਗ ਕਰਾ ਦਿੱਤਾ। ਜੀ। ਅਗਲੀ ਖਬਰ ਵੱਲ ਚਲੀਏ। ਫੈਡਰਲ ਰਿਜ਼ਰਵ ਬੋਰਡ ਜਿਹੜਾ ਆ, ਉਹ ਸੋਚ ਰਿਹਾ ਵੀ ਮੇਜਰ ਸ਼ਿਫਟ ਆਉਣ ਵਾਲੇ ਸਾਲ ਦੇ ਵਿੱਚ ਹੋਊਗਾ। ਜਿਸ ਹਿਸਾਬ ਦੇ ਨਾਲ ਇਨਫਲੇਸ਼ਨ ਚੱਲ ਰਹੀ ਆ, ਫੈਡਰਲ ਰਿਜ਼ਰਵ ਬੋਰਡ ਦੇ ਚੇਅਰਮੈਨ ਜਰੋਮੀ ਪਾਵਲ ਉਹਨਾਂ ਨੇ ਇਹ ਕਿਹਾ ਆ ਵੀ ਜੇ ਸੈਕੰਡ ਕੁਆਰਟਰ ਦੇ ਵਿੱਚ ਇਨਫਲੇਸ਼ਨ ਇਸੇ ਤਰ੍ਹਾਂ ਰਹੀ ਤੇ ਸਾਨੂੰ ਮੇਜਰ ਸਟੈਪ ਜਿਹੜੇ ਲੈਣੇ ਪੈਣਗੇ। ਸੋ ਮੇਜਰ ਸਟੈਪ ਕੀ ਹੋਊਗੇ, ਉਹ ਸਾਨੂੰ ਪਤਾ ਹੀ ਆ ਵੀ ਉਹਦੇ ਵਿੱਚ ਫਿਰ ਇੰਟਰਸਟ ਰੇਟ ਵਗੈਰਾ ਜਿਹੜੇ ਆ ਉਹ ਬਹੁਤ ਜ਼ਿਆਦੇ ਉਹ ਇਨਕਰੀਜ਼ ਕਰਨੇ ਪਊਗੇ, ਨਹੀਂ ਤਾਂ ਜਿਹੜੀ ਆ ਇਹ ਪ੍ਰੋਬਲਮ ਇੱਦਾਂ ਹੀ ਚੱਲਦੀ ਰਹੂਗੀ। ਉਹ ਕਹਿੰਦੇ ਵੀ ਮੈਨੂੰ ਲੱਗਦਾ ਤਾਂ ਹੈ ਵੀ ਸੈਕੰਡ ਕੁਆਰਟਰ ਜਿਹੜਾ 2022 ਦਾ ਹੋਣਾ ਉਹਦੇ 'ਚ ਇਨਫਲੇਸ਼ਨ ਕਾਫੀ ਘੱਟ ਜਾਊਗੀ, ਪਰ ਬਹੁਤ ਸਾਰੇ ਜਿਹੜੇ ਇਕੋਨੋਮਿਸਟ ਆ ਉਹ ਇਹ ਫੀਲ ਕਰਦੇ ਵੀ ਨਹੀਂ, ਇਨਫਲੇਸ਼ਨ ਇੱਦਾਂ ਹੀ ਵਧੀ ਰਹੂਗੀ। ਸੋ ਉਹਦਾ ਆਲਟਰਨੇਟਿਵ ਇਹੀ ਹੋਊਗਾ, ਫਿਰ ਮੇਜਰ ਪਾਲਿਸੀ ਚੇਂਜਸ ਆਉਣਗੀਆਂ ਫੈਡਰਲ ਰਿਜ਼ਰਵ ਬੋਰਡ ਦੇ ਵਿੱਚ। ਜੀ, ਜੀ, ਬਿਲਕੁਲ। ਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਇੱਕ ਗੱਲ ਕਰਦੇ ਜਾਈਏ, ਫ੍ਰੈਜ਼ਨੋ ਦੇ ਵਿੱਚ ਇੱਕ ਵਾਰੀ ਫੇਰ ਮੰਦਭਾਗਾ ਹਾਦਸਾ ਇੱਕ ਵਾਪਰਿਆ। ਕੈਲੀਫੋਰਨੀਆ ਹਾਈਵੇ ਪੈਟਰੋਲ ਆ ਉਸ ਹਾਦਸੇ ਦੀ ਜਾਂਚ ਕਰ ਰਹੀ ਆ। DUI ਦਾ ਇੱਕ ਕ੍ਰੈਸ਼ ਜਿਹੜਾ ਹੋਇਆ ਆ, ਜਿਸ ਦੇ ਕਰਕੇ ਜਿਹੜਾ ਡਰਾਈਵਰ ਸੀਗਾ ਉਹ ਹਸਪਤਾਲ ਦੇ ਵਿੱਚ ਉਸਨੂੰ ਦਾਖਲ ਕਰਾਉਣਾ ਪਿਆ। ਸ਼ੀਲਡਜ਼ ਐਵਨਿਊ ਦੇ ਨਜ਼ਦੀਕ ਹਾਈਵੇ 41 ਦੇ ਉੱਤੇ ਇਹ ਕੱਲ੍ਹ ਰਾਤੀ 11:30 ਵਜੇ ਹਾਦਸਾ ਉਹ ਵਾਪਰਿਆ ਸੀਗਾ। ਬਹੁਤ ਸਾਰੀਆਂ ਐਕਸੀਡੈਂਟਸ ਜਿਹੜੇ ਆ ਲਗਾਤਾਰ ਵਾਪਰ ਰਹੇ ਆ। ਇੱਕ ਤਾਂ ਬੀਤੇ ਜਿਹੜੇ ਆ ਦਿਨਾਂ ਦੇ ਵਿੱਚ ਹਰਜੋਤ ਸਿੰਘ ਜੀ ਆਪਾਂ ਦੇਖਿਆ ਵੀ ਧੁੰਦ ਪੈਣ ਕਰਕੇ ਵੀ ਬਹੁਤ ਸਾਰੇ ਜਿਹੜੇ ਫੇਟਲ ਐਕਸੀਡੈਂਟ ਆ ਉਹ ਵੀ ਵਾਪਰੇ ਸੀਗੇ। ਸੋ ਭਾਈ ਧਿਆਨ ਜਿਹੜਾ ਉਹ ਜ਼ਿਆਦਾ ਰੱਖਣਾ ਚਾਹੀਦਾ ਆ। ਅੱਜ ਕੱਲ੍ਹ ਇੱਕ ਤਾਂ ਚਲੋ ਕੁਦਰਤੀ ਜੇ ਹੋ ਜਾਵੇ ਤਾਂ ਉਹ ਇੱਕ ਡਿਫਰੈਂਟ ਗੱਲ ਆ, ਪਰ ਇੱਦਾਂ ਦੀ ਸ਼ਦਾਈਪੁਣਾ ਜਿਹੜਾ ਆ ਉਸ ਤੋਂ ਪੂਰਾ ਹੀ ਪਰਹੇਜ਼ ਰੱਖਣਾ ਚਾਹੀਦਾ। ਜੀ। ਅਗਲੀ ਖਬਰ ਵੱਲ ਚਲੀਏ। ਬਾਈਡਨ ਐਡਮਿਨਿਸਟ੍ਰੇਸ਼ਨ ਨੇ ਇੱਕ ਪਲਾਨ ਇਸ਼ੂ ਕੀਤੀ ਆ, ਜਿਹਦੇ ਤਹਿਤ ਕਹਿੰਦੇ ਪਈ ਅਸੀਂ ਕਰਪਸ਼ਨ ਕਿਸ ਤਰ੍ਹਾਂ ਆਪਣੇ ਘਰ ਦੇ ਵਿੱਚ USA 'ਚ ਤੇ ਅਬਰੋਡ ਜਿਹੜੀ ਬਾਹਰ ਹੋ ਰਹੀ ਆ ਉਹਨੂੰ ਕੰਟਰੋਲ ਕਰਾਂਗੇ। ਕਹਿੰਦੇ ਪਈ ਕਰਪਸ਼ਨ USA ਦੇ ਵਿੱਚ ਵੀ ਇੱਕ ਨੈਸ਼ਨਲ ਸਿਕਿਉਰਿਟੀ ਨੂੰ ਥ੍ਰੈਟ ਬਣੀ ਹੋਈ ਆ। ਇਕਨੋਮਿਕ ਇਕੁਇਟੀ, ਗਲੋਬਲ ਐਂਟੀ ਪਾਵਰਟੀ ਤੇ ਡਿਵੈਲਪਮੈਂਟ ਐਫਰਟਸ ਦੇ ਵਿੱਚ ਇਹ ਇੱਕ ਤਰ੍ਹਾਂ ਨਾਲ ਰੋੜਾ ਬਣੀ ਹੋਈ ਆ। ਸੋ ਕਾਂਗਰਸ ਵੀ ਇਹਦੇ ਤੇ ਐਕਟ ਕਰ ਰਹੀ ਆ। US ਦੀ ਗਵਰਨਮੈਂਟ ਐਂਟੀ ਕਰਪਸ਼ਨ ਐਫਰਟਸ ਜਿਹੜੀਆਂ ਸ਼ੁਰੂ ਕਰਨ ਜਾ ਰਹੀਆਂ। ਜਿਹੜੀ ਉਹਨਾਂ ਨੇ ਸਟ੍ਰੈਟਜੀ ਬਣਾਈ ਹੈਗੀ ਆ ਉਹਦੇ ਮੁਤਾਬਕ ਕਹਿੰਦੇ ਵੀ ਇੱਕ ਜਿਹੜੀ ਗ੍ਰੈਂਡ ਕਰਪਸ਼ਨ ਆ, ਜਿਹਦੇ ਵਿੱਚ ਪੋਲੀਟੀਕਲ ਅਲੀਟਸ ਜਿਹੜੇ ਆ ਬਹੁਤ ਜ਼ਿਆਦਾ ਅਮਾਊਂਟ ਪਬਲਿਕ ਫੰਡ ਦਾ ਚੋਰੀ ਕਰਦੇ ਹੈਗੇ ਆ ਤੇ ਆਪਣੀ ਪਾਵਰ ਨੂੰ ਮਿਸਯੂਜ਼ ਕਰਦੇ ਹੈਗੇ, ਉਹਨਾਂ ਦੇ ਪਿੱਛੇ ਜਾਊਗੇ। ਐਡਮਿਨਿਸਟ੍ਰੇਟਿਵ ਕਰਪਸ਼ਨ, ਜਿਹਦੇ ਵਿੱਚ ਅਬਿਊਜ਼ ਆਫ ਇੰਟਰਸਟਿਡ ਪਾਵਰ ਫॉर ਪ੍ਰਾਈਵੇਟ ਗੇਨ, ਜਿਹੜੇ ਆਪਣੇ ਆਪ ਲਈ ਕਰਦੇ ਹੈਗੇ ਆ। ਕਲੈਪਟੋਕ੍ਰੇਸੀ, ਗਵਰਨਮੈਂਟ ਕੰਟਰੋਲਡ ਬਾਈ ਆਫੀਸ਼ੀਅਲਸ ਹੂ ਯੂਜ਼ ਪੋਲੀਟੀਕਲ ਪਾਵਰ ਟੂ ਅਪਰੋਪਰੀਏਟ ਵੈਲਥ ਆਫ ਇਟਸ ਨੇਸ਼ਨ। ਤੇ ਸਟੇਟ ਕੈਪਚਰ ਅਤੇ ਸਟ੍ਰੈਟਜਿਕ ਕਰਪਸ਼ਨ, ਜਦੋਂ ਗਵਰਨਮੈਂਟ ਵੈਪਨਾਈਜ਼ ਕਰਦੀ ਆ ਕਰਪਸ਼ਨ ਪ੍ਰੈਕਟਿਸਿਸ ਨੂੰ ਉਹਦੀ ਫੋਰਨ ਪਾਲਿਸੀ ਦੇ ਲਈ। ਸੋ ਇਹਦੇ ਤੇ ਕਾਫੀ ਵੱਡਾ ਐਕਸ਼ਨ ਜਿਹੜਾ ਆ ਬਾਈਡਨ ਐਡਮਿਨਿਸਟ੍ਰੇਸ਼ਨ ਲੈਣ ਜਾ ਰਿਹਾ ਹੈਗਾ। ਜੀ, ਜੀ, ਕਰਪਸ਼ਨ ਨੇ ਤਾਂ ਸਭ ਦੇ ਪਾਸੇ ਹੀ ਆਪਾਂ ਨੂੰ ਪਤਾ ਜਿਹੜੇ ਮੁਲਕ ਤੋਂ ਆਪਾਂ ਆਏ ਆ, ਇੱਕ ਬਹੁਤ ਵੱਡਾ ਜਿਹੜਾ ਉਹ ਕਾਰਨ ਸੀਗਾ ਵੀ ਭਾਈ ਉੱਥੇ ਕੰਮ ਕਿਸੇ ਦਾ ਹੁੰਦਾ ਨਹੀਂ, ਕਰਪਸ਼ਨ ਹੀ ਕਰਪਸ਼ਨ ਜਿਹੜੀ ਉਹ ਫੈਲੀ ਰਹਿੰਦੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਟਰੈਵਲ ਰਿਸਟ੍ਰਿਕਸ਼ਨਸ ਅੱਜ ਤੋਂ ਲਾਗੂ ਹੋ ਗਈਆਂ ਨੇ। 6 ਦਸੰਬਰ ਤੋਂ ਅਮਰੀਕਾ ਦੇ ਵਿੱਚ ਹੁਣ ਜਿਸ ਨੇ ਵੀ ਆਉਣਾ ਆ ਉਸ ਦੇ ਲਈ ਰਿਕੁਆਇਰਮੈਂਟਸ ਆ ਉਹ ਚੇਂਜ ਹੋ ਗਈਆਂ ਨੇ। ਇੱਕ ਸਮਾਂ ਪਹਿਲਾਂ, ਅੱਜ ਤੋਂ ਪਹਿਲਾਂ 3 ਦਿਨ ਪੁਰਾਣਾ ਜਿਹੜਾ 3 ਦਿਨ ਦੇ ਵਿੱਚ ਕੀਤਾ ਹੋਇਆ COVID-19 ਦਾ ਟੈਸਟ ਆ ਉਸ ਨੂੰ ਮੰਨਿਆ ਜਾਂਦਾ ਸੀਗਾ, ਪਰ ਹੁਣ ਅਮਰੀਕਾ ਆਉਣ ਦੇ ਲਈ ਤੁਹਾਡੀ ਉਡਾਨ ਦੇ ਸਮੇਂ ਤੋਂ 24 ਘੰਟੇ ਦੇ ਵਿੱਚ ਤੁਹਾਡਾ ਟੈਸਟ ਆ ਉਹ ਹੋਇਆ ਹੋਣਾ ਚਾਹੀਦਾ ਆ।
ਤੇ ਉਹ ਵੀ ਨੈਗੇਟਿਵ। ਜਿੰਨੇ ਵੀ ਇੰਟਰਨੈਸ਼ਨਲ ਟਰੈਵਲਰਸ ਆ, ਜਿਨ੍ਹਾਂ ਵਿੱਚ ਅਮਰੀਕੀ ਵੀ ਸ਼ਾਮਲ ਨੇ, ਚਾਹੇ ਤੁਸੀਂ ਯੂਐਸ ਸਿਟੀਜ਼ਨ ਹੋ, ਚਾਹੇ ਤੁਸੀਂ ਜਿਹੜੇ ਗ੍ਰੀਨ ਕਾਰਡ ਹੋਲਡਰ ਹੋ, ਵਿਜ਼ਟਰ ਵੀਜ਼ੇ ਦੇ ਉੱਤੇ ਆ ਰਹੇ ਆ, H1 ਤੇ ਆ ਰਹੇ ਆ, ਕਿਸੇ ਵੀ ਤਰੀਕੇ ਦੇ ਨਾਲ ਜਿਹੜੇ ਤੁਸੀਂ ਜਾ ਰਹੇ ਆ, ਉਹਨਾਂ ਦੇ ਲਈ ਨੈਗੇਟਿਵ ਟੈਸਟ ਜਿਹੜਾ ਆ ਉਹ ਹੋਣਾ ਲਾਜ਼ਮੀ ਹੋਵੇਗਾ। ਸੋ ਪ੍ਰੀ ਡਿਪਾਰਚਰ ਟੈਸਟਿੰਗ ਪ੍ਰੋਟੋਕਾਲਸ ਆ, ਉਸ ਦੇ ਵਿੱਚ ਸਖਤਾਈ ਜਿਹੜੀ ਆ ਉਹ ਹੁਣ ਰੱਖੀ ਗਈ ਆ ਸਾਰੇ ਹੀ ਇਨਬਾਊਂਡ ਇੰਟਰਨੈਸ਼ਨਲ ਟਰੈਵਲਰਸ ਦੇ ਲਈ, ਇਰਰਿਸਪੈਕਟਿਵ ਆਫ ਯੂਰ ਨੈਸ਼ਨੈਲਿਟੀ ਜਾਂ ਵੈਕਸੀਨੇਸ਼ਨ ਸਟੇਟਸ। ਤੁਸੀਂ ਫੁੱਲੀ ਵੈਕਸੀਨੇਟ ਹੋ, ਅੱਧੇ ਵੈਕਸੀਨੇਟ ਹੋ, ਨਹੀਂ ਵੈਕਸੀਨੇਟ ਹੋ, ਅਮਰੀਕੀ ਹੋ, ਨਹੀਂ ਅਮਰੀਕੀ ਹੋ, ਕੁਛ ਮੈਟਰ ਨਹੀਂ ਕਰਦਾ। ਜਹਾਜ਼ ਤੇ ਆ ਰਹੇ ਹੋ ਤਾਂ ਭਾਈ ਆਪਣਾ 24 ਘੰਟੇ ਦੇ ਵਿੱਚ ਪੁਰਾਣਾ ਕੀਤਾ ਨੈਗੇਟਿਵ ਟੈਸਟ ਆ ਉਹ ਲੈ ਕੇ ਆਓ। ਪਿਛਲੇ ਵੀਰਵਾਰ ਇਹਨਾਂ ਨੇ ਇਹ ਐਲਾਨ ਕੀਤਾ ਸੀਗਾ ਵੀ ਆਉਂਦੇ ਸੋਮਵਾਰ ਤੋਂ ਜਿਹੜੀ ਅੱਧੀ ਰਾਤ ਤੋਂ ਇਸ ਦੀ ਸ਼ੁਰੂਆਤ ਹੋਊਗੀ। ਸੋ ਆਲਰੇਡੀ ਇਸ ਦੀ ਸ਼ੁਰੂਆਤ ਹੋ ਚੁੱਕੀ ਆ। ਓਮੀਕਰੋਨ ਵਾਇਰਸ ਕਹਿੰਦੇ ਆ ਵੀ ਅਮਰੀਕਾ ਦੇ ਵਿੱਚ ਜ਼ਿਆਦਾ ਦਾਖਲ ਨਾ ਹੋ ਸਕੇ, ਇਸ ਤੋਂ ਬਚਾਅ ਦੀ ਖਾਤਰ ਇਹ ਤਰਕ ਦੇ ਕੇ ਇਸ ਪ੍ਰਸ਼ਾਸਨ ਨੇ ਇਸ ਜਿਹੜੇ ਆ ਇਹਨਾਂ ਰਿਸਟ੍ਰਿਕਸ਼ਨਸ ਨੂੰ ਲਾਗੂ ਕੀਤਾ ਹੈਗਾ ਆ। ਆਲਰੇਡੀ ਕਈ ਸੂਬਿਆਂ ਦੇ ਵਿੱਚ ਓਮੀਕਰੋਨ ਵਾਇਰਸ ਆ ਉਸਨੇ ਦਸਤਕ ਦੇ ਦਿੱਤੀ ਹੈਗੀ ਆ। ਸੋ ਜਿਹੜਾ ਹਰਜੋਤ ਸਿੰਘ ਜੀ, ਹੁਣ ਜਿਹੜੇ ਵੀ ਲੋਕ ਆ ਰਹੇ ਆ, ਖਾਸ ਕਰਕੇ ਜਿਹੜੇ ਦਿੱਲੀ ਦੇ ਬਾਹਰੋਂ ਜਿਨ੍ਹਾਂ ਨੇ ਟਰੈਵਲ ਕਰਕੇ ਆਉਣਾ ਆ, ਜਾਂ ਕਹਿ ਲਓ ਵੀ ਹੋਰ ਜਿਹੜੇ ਸੂਬਿਆਂ ਤੋਂ ਜਿਹੜੇ ਉਹ ਟਰੈਵਲ ਕਰਕੇ ਇੱਕ ਵੱਡੇ ਏਅਰਪੋਰਟ ਤੋਂ ਅਮਰੀਕਾ ਦੇ ਏਅਰਪੋਰਟ ਨੂੰ ਜਿਹੜੇ ਉਹ ਆ ਰਹੇ ਆ, ਉਹਨਾਂ ਦੇ ਲਈ ਮੁਸ਼ਕਲਾਂ ਜਿਹੜੀਆਂ ਉਹ ਜ਼ਰੂਰ ਵਧੀਆਂ ਆ, ਖੱਜਲ ਖੁਆਰੀਆਂ ਜਿਹੜੀਆਂ ਉਹ ਵਧੀਆਂ ਆ। ਸਾਡੇ ਵੱਲੋਂ ਅਸੀਂ ਇਹੀ ਬੇਨਤੀ ਅਪੀਲ ਕਰਦੇ ਹਾਂ, ਜਿਹੜੇ ਲੋਕਾਂ ਨੇ ਵੀ ਟਰੈਵਲ ਕੀਤਾ ਹੈ ਜਾਂ ਕਰਨਾ ਆ, ਵੀ ਡਾਇਰੈਕਟ ਫਲਾਈਟ ਲੈਣ ਦੀ ਜਿਹੜੀ ਉਹ ਕੋਸ਼ਿਸ਼ ਕਰੋ। ਇਹ ਨਹੀਂ ਆ ਵੀ ਅਸੀਂ ਕਹਿ ਰਹੇ ਹਾਂ ਵੀ ਤੁਸੀਂ ਵੀ ਇਕੱਲੀ ਏਅਰ ਇੰਡੀਆ ਜਾਂ ਉਹਨਾਂ ਦੀਆਂ ਲਓ। ਪ੍ਰੋਬਲਮ ਇਹ ਆ ਵੀ ਰੱਬ ਨਾ ਕਰੇ ਉਹ ਫਲਾਈਟ ਤੇ ਚੱਲਦਿਆਂ ਜਾਂ ਜਦੋਂ ਤੁਹਾਡੀ ਹੋਵੇ ਵਿਚਾਲੇ ਕਿਤੇ ਕੋਈ ਸਟੇ ਹੋਵੇ, ਉਸ ਮੁਲਕ ਨੂੰ ਬਾਅਦ ਦੇ ਵਿੱਚ ਐਵੇਂ ਬੈਨ ਨਾ ਹੋ ਜਾਣ, ਉੱਥੇ ਜ਼ਿਆਦਾ ਰਿਸਟ੍ਰਿਕਸ਼ਨ ਜਿਹੜੀਆਂ ਆ ਉਹ ਅਮਰੀਕਾ ਵਾਲੇ ਨਾ ਲਾ ਦੇਣ, ਤਾਂ ਉਹ ਵਿੱਚ ਵਿਚਾਲੇ ਜਿਹੜਾ ਕੰਮ ਆ ਤੁਹਾਡਾ ਠੱਪ ਜਿਹੜਾ ਉਹ ਹੋ ਸਕਦਾ ਆ। ਸਫ਼ਰ ਇੱਥੇ ਪਹੁੰਚਦੇ ਪਹੁੰਚਦੇ ਜਿਹੜਾ ਉਹ ਵਾਪਸ ਜਾਣਾ ਪੈ ਸਕਦਾ ਆ। ਸਮੇਂ ਦੀ ਬਰਬਾਦੀ ਦੇ ਨਾਲ ਨਾਲ ਮਾਇਕ ਜਿਹੜਾ ਝਟਕਾ ਆ ਉਹ ਵੀ ਵੱਡਾ ਜਿਹੜਾ ਹੈ ਸਭ ਨੂੰ ਪਤਾ ਲੱਗਦਾ ਆ ਵੀ ਆ ਛੁੱਟੀਆਂ ਦੇ ਦੌਰਾਨ ਜਿਨ੍ਹਾਂ ਨੇ ਵੀ ਟਿਕਟਾਂ ਲਈਆਂ ਆ ਉਹਨਾਂ ਨੂੰ ਮਹਿੰਗੀਆਂ ਹੀ ਟਿਕਟਾਂ ਜਿਹੜੀਆਂ ਉਹ ਮਿਲੀਆਂ ਹੁੰਦੀਆਂ ਨੇ। ਸੋ ਇਸ ਚੀਜ਼ ਦਾ ਜਿਹੜਾ ਵਿਸ਼ੇਸ਼ ਤੌਰ ਦੇ ਉੱਤੇ ਜਿਹੜਾ ਹੁਣ ਤੁਸੀਂ ਧਿਆਨ ਰੱਖੋ। ਉੱਦਾਂ ਤੁਸੀਂ ਦੇਖੋ ਹਰਜੋਤ ਸਿੰਘ ਜੀ, ਜਦੋਂ ਸਾਡੇ ਸਾਬਕਾ ਰਾਸ਼ਟਰਪਤੀ ਨੇ ਬੈਨ ਲਾਏ ਤੇ ਉਦੋਂ ਕਹਿੰਦੇ ਸੀ ਜੀ ਜ਼ੀਨੋਫੋਬੀਆ, ਹੁਣ ਆਪ ਹੌਲੀ ਹੌਲੀ ਵੀ ਉਹੀ ਚੀਜ਼ਾਂ ਜਿਹੜੀਆਂ ਖੁਦ ਆ ਇਹ ਕਰੀ ਜਾਂਦੇ ਆ। ਸੋ ਜਦੋਂ ਸੱਤਾ ਦੇ ਵਿੱਚ ਜਿਹੜੀ ਵੀ ਪਾਰਟੀ ਆ ਜਾਂਦੀ ਆ ਉਹ ਹਿਪੋਕਰੇਟ ਹੋਣਾ ਆ, ਮੈਨੂੰ ਲੱਗਦਾ ਇੱਕ ਨਾਲ ਇੱਕ ਐਡਜੈਕਟਿਵ ਜਿਹੜਾ ਉਹਨਾਂ ਦਾ ਉਹ ਬਣ ਹੀ ਜਾਂਦਾ ਆ। ਜੀ। ਸੋ ਇੱਕ ਵਾਰੀ ਫੇਰ ਦੱਸਦੇ ਜਾਈਏ ਕੀ ਕੁਝ ਅੱਜ ਤੋਂ ਚੇਂਜ ਹੋ ਰਿਹਾ। ਜੇ ਤੁਸੀਂ ਅਮਰੀਕਾ ਦੇ ਵਿੱਚ ਬਾਈ ਏਅਰ ਐਂਟਰ ਹੋ ਰਹੇ ਆ, ਚਾਹੇ ਤੁਸੀਂ ਯੂਐਸ ਦੇ ਸਿਟੀਜ਼ਨ ਆ, ਪਰਮਾਨੈਂਟ ਰੈਜ਼ੀਡੈਂਟ ਆ ਔਰ ਵਿਜ਼ਟਰ ਆ, ਤੁਹਾਨੂੰ 24 ਘੰਟਿਆਂ ਦੇ ਵਿੱਚ ਜਿਹੜਾ ਆ ਟੈਸਟ ਹੋਣਾ ਚਾਹੀਦਾ ਤੁਹਾਡਾ ਨੈਗੇਟਿਵ। ਤੇ ਇਸ ਤੋਂ ਬਾਅਦ ਜਿਹੜਾ ਸੈਂਟਰ ਫਾਰ ਡਿਸੀਜ਼ ਕੰਟਰੋਲ ਨੇ ਇਹ ਕਿਹਾ ਹੈਗਾ ਆ ਵਿਦਿਨ 24 ਆਵਰਸ ਦੇ ਵਿੱਚ ਕਿਹੜੇ ਟੈਸਟ ਐਕਸੈਪਟੇਬਲ ਆ। ਉਹਨਾਂ ਨੇ ਕਿਹਾ ਇੱਕ NAAT, ਇੱਕ PCR ਆ। ਸੋ ਇਹ ਜਿੱਥੋਂ ਵੀ ਤੁਸੀਂ ਚੱਲਣਾ ਹੈ ਮੇਕ ਸ਼ੋਰ ਕਰ ਲਿਓ। ਜਦੋਂ ਤੁਸੀਂ USA 'ਚ ਪਹੁੰਚ ਗਏ ਤੁਹਾਨੂੰ ਟੈਸਟ ਲੈਣਾ ਪਊਗਾ? ਨਹੀਂ, ਹਜੇ ਤੱਕ ਇਹ ਕੋਈ ਰਿਕੁਆਇਰਮੈਂਟ ਨਹੀਂ ਕੀਤੀ ਉਹਨਾਂ ਨੇ, ਪਰ ਪਿਛਲੇ ਹਫ਼ਤੇ ਦੇ ਵਿੱਚ ਇਹ ਖਬਰ ਚੱਲ ਰਹੀ ਸੀ ਵੀ ਜਦੋਂ ਤੁਸੀਂ ਪਹੁੰਚ ਗਏ ਵਿਦਿਨ 2 ਤੋਂ 3 ਦਿਨ ਦੇ ਵਿੱਚ ਟੈਸਟ ਲੈਣਾ ਪਊਗਾ। ਉਹ ਰਿਕੁਆਇਰਮੈਂਟ ਹਜੇ ਨਹੀਂ ਲਾਈ ਗਈ ਹੈਗੀ। ਤੇ ਜੇ ਕੋਈ ਬਾਈ ਰੋਡ ਆ ਰਿਹਾ USA 'ਚ, ਇਹ ਰਿਕੁਆਇਰਮੈਂਟ ਹੈਗੀ ਆ? ਨਹੀਂ। ਜੇ ਬਾਈ ਰੋਡ ਤੁਸੀਂ ਕੈਨੇਡਾ ਤੋਂ ਜਾਂ ਮੈਕਸੀਕੋ ਤੋਂ ਆ ਰਹੇ ਹੈਗੇ ਆ, ਫਿਰ ਇਹ ਰਿਕੁਆਇਰਮੈਂਟ ਹੈ ਨਹੀਂ। ਜੀ। ਸੋ ਆਈ ਥਿੰਕ ਉਹ ਸ਼ਾਇਦ ਉਹਦੇ ਪਿੱਛੇ ਇਹ ਕਰਕੇ ਦੇਣ ਦੀ ਕੋਸ਼ਿਸ਼ ਕਰ ਰਿਹਾ ਵੀ ਜਿਹੜੇ ਗੱਡੀ ਦੇ ਵਿੱਚ ਟਰੈਵਲ ਕਰ ਰਹੇ ਉਹ ਸਾਰੇ ਆ ਆਲਰੇਡੀ ਪਰਿਵਾਰ ਵਾਲੇ ਆ, ਉਹ ਆਪਸ ਦੇ ਵਿੱਚ ਹੀ ਆ ਵੀ ਦੂਜਿਆਂ ਨੂੰ ਜਿਹੜਾ ਉਹ ਨਹੀਂ ਕਰ ਸਕਦੇ। ਪਰ ਇਹ ਬੜੀ ਇੱਕ ਡਿਫਰੈਂਟ ਜੀ ਦੁਚਿੱਤੀ ਜਿਹੜੀ ਉਹ ਪਾਉਣ ਵਾਲੀ ਗੱਲ ਲੋਕਾਂ ਨੂੰ ਜਿਹੜੀ ਹਰਜੋਤ ਸਿੰਘ ਜੀ ਰਹਿੰਦੀ ਆ। ਇਹ ਵੀ ਹਦਾਇਤ ਦੇ ਰਿਹਾ ਵੀ ਜੇ ਤੁਸੀਂ ਉਸ ਮੁਲਕ ਤੋਂ ਆ ਰਹੇ ਆ, ਜਿਹੜੇ ਤੁਹਾਡਾ ਟੈਸਟ ਜਿਹੜਾ ਹੈਗਾ ਜੇ ਕੋਈ ਹੋਰ ਭਾਸ਼ਾ ਜਾਂ ਇੰਗਲਿਸ਼ ਤੋਂ, ਤਾਂ ਭਾਈ ਟਰਾਈ ਕਰੋ ਵੀ ਉਸ ਦੀ ਆਈ ਦੇ ਟਰਾਂਸਲੇਸ਼ਨ ਨਾਲ ਲੈ ਕੇ ਜਾਓ ਤੇ ਜਾਂ ਫਿਰ ਉਹ ਵਾਲਾ ਟੈਸਟ ਹੀ ਕਰਾਓ ਜਿਹੜਾ ਇੰਗਲਿਸ਼ ਦੇ ਵਿੱਚ ਜਿਹੜਾ ਹੋਵੇ, ਜਿਹੜਾ ਕਹਿ ਲਓ ਵੀ ਹੁਣ ਮਾਨਤਾ ਪ੍ਰਾਪਤ ਹੈ। ਇਹੋ ਜਿਹੇ ਮੌਕਿਆਂ ਦੇ ਉੱਤੇ ਜਿਹੜਾ ਹਰਜੋਤ ਸਿੰਘ ਜੀ ਲੋਕਾਂ ਦੀ ਠੱਗੀ ਠਖੋਰੀ ਵੀ ਉਹਨਾਂ ਦੇ ਨਾਲ ਜਿਹੜੀ ਉਹ ਬਹੁਤ ਜਿਹੜੀ ਉਹ ਹੁੰਦੀ ਹੈ। ਕਹਿੰਦੇ ਇਹ ਏਅਰਲਾਈਨ ਦੇ ਉੱਤੇ ਡਿਪੈਂਡ ਕਰਦਾ ਆ ਵੀ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਜਿਹੜਾ ਟੈਸਟ ਆ ਉਹ ਕਿਹੜਾ ਟੈਸਟ ਜਿਹੜਾ ਉਹਨਾਂ ਨੇ ਮੰਨਣਾ ਆ। ਹੁਣ ਦਿੱਲੀ ਏਅਰਪੋਰਟ ਦੇ ਬਾਰੇ ਤਾਂ ਇਹੀ ਪਤਾ ਲੱਗ ਰਿਹਾ ਵੀ ਕਹਿੰਦੇ ਏਅਰਪੋਰਟ ਦੇ ਵਿੱਚ ਦਾਖਲਾ ਹੋਣ ਦੇ ਲਈ ਲੈਣ ਦੇ ਲਈ ਵੀ ਤੁਹਾਨੂੰ ਨੈਗੇਟਿਵ ਟੈਸਟ ਜਿਹੜਾ ਆ
ਉਹ ਕਰਾਉਣਾ ਪੈਂਦਾ ਆ। ਏਅਰਲਾਈਨ ਤੱਕ ਤਾਂ ਬੰਦਾ ਬਾਅਦ ਦੇ ਵਿੱਚ ਜਿਹੜਾ ਉਹ ਪਹੁੰਚਦਾ ਹੈਗਾ ਆ। ਸੋ ਜਿਹੜਾ ਤੁਸੀਂ ਆਲਰੇਡੀ ਦੱਸਿਆ ਜਿਹੜਾ ਹਰਜੋਤ ਸਿੰਘ ਜੀ, ਨੈਟ ਜਿਹੜਾ ਨਿਊਕਲੀਅਰ ਐਸਿਡ ਐਂਪਲੀਫਿਕੇਸ਼ਨ ਟੈਸਟ, ਜਾਂ ਜਿਹੜਾ ਉਹ PCR, ਇੱਕ ਰੈਪਿਡ PCR ਵੀ ਹੁੰਦਾ ਜਿਹੜਾ ਜਲਦ ਕੁਛ ਘੰਟਿਆਂ 'ਚ ਜਿਸ ਦਾ ਨਤੀਜਾ ਜਿਹੜਾ ਉਹ ਆ ਜਾਂਦਾ ਹੁੰਦਾ ਆ। ਸੋ ਇਹ ਚੀਜ਼ਾਂ ਦਾ ਜਿਹੜਾ ਧਿਆਨ ਹਿੱਤ ਰੱਖ ਕੇ ਹੀ ਹੁਣ ਤੁਸੀਂ ਟਰੈਵਲਿੰਗ ਆ ਉਹ ਤੁਸੀਂ ਕਰਨੀ ਹੈਗੀ ਆ। ਵੈਕਸੀਨੇਸ਼ਨ ਪ੍ਰੂਫ ਆਪਣੇ ਦਸਤਾਵੇਜ਼ ਉਹ ਲੈ ਕੇ ਆਓ। ਵੈਕਸੀਨੇਸ਼ਨ ਸਟੇਟਸ ਦੇ ਚੱਲਦਿਆਂ ਉਹ ਸਿਰਫ ਆਈ ਥਿੰਕ ਅਮਰੀਕੀ ਸਿਟੀਜ਼ਨਸ ਨੂੰ ਆ ਵੀ ਵੈਕਸੀਨੇਸ਼ਨ ਸਟੇਟਸ ਤੁਹਾਡਾ ਕੋਈ ਵੀ ਹੋਵੇ ਤੁਸੀਂ ਆ ਸਕਦੇ। ਬਾਕੀ ਜਿੰਨੇ ਵੀ ਨਾਨ ਅਮੈਰੀਕਨਸ ਹੈਗੇ ਆ, ਨਾਨ ਸਿਟੀਜ਼ਨ ਨੇ US, ਉਹਨਾਂ ਸਾਰਿਆਂ ਨੂੰ ਫੁੱਲੀ ਵੈਕਸੀਨੇਟ ਹੋਣਾ ਲਾਜ਼ਮੀ ਆ। ਸੋ ਇਹ ਤੁਹਾਡੇ ਕੋਲ ਦੋਨੋਂ ਚੀਜ਼ਾਂ ਜਿਹੜੀਆਂ ਟਰੈਵਲ ਕਰਨ ਤੋਂ ਪਹਿਲਾਂ ਜਿਹੜੀ ਉਹ ਹੋਣੀਆਂ ਚਾਹੀਦੀਆਂ। ਵੈਲਿਡ ਵੀਜ਼ਾ ਓਬਵੀਅਸਲੀ, ਤੇ ਨਾਲ ਦੇ ਨਾਲ 24 ਘੰਟਿਆਂ ਦੇ ਵਿੱਚ ਉਡਾਨ ਭਰਨ ਤੋਂ ਪਹਿਲਾਂ 24 ਘੰਟਿਆਂ ਦੇ ਵਿੱਚ ਹੋਇਆ ਨੈਗੇਟਿਵ ਟੈਸਟ, ਤੇ ਫੁੱਲੀ ਵੈਕਸੀਨੇਟ ਉਸ ਦਾ ਪ੍ਰੂਫ ਜਿਹੜਾ ਆ ਉਹ ਤੁਹਾਡੇ ਕੋਲ ਇਹ ਹੋਣਾ ਉਹ ਲਾਜ਼ਮੀ ਹੈਗਾ। ਫਿਰ ਹੀ ਤੁਹਾਨੂੰ ਜਹਾਜ਼ ਦੇ ਉੱਤੇ ਜਿਹੜਾ ਉਹ ਚੜ੍ਹਨ ਦਿੱਤਾ ਜਾਊਗਾ। ਸੋ ਜਿਨ੍ਹਾਂ ਨੇ ਵੀ ਅੱਜ ਤੋਂ ਬਾਅਦ 'ਚ ਹੁਣ ਟਰੈਵਲ ਕਰਨਾ ਆ, ਉਹਨਾਂ ਸਾਰਿਆਂ ਦੇ ਲਈ ਇਹ ਜਿਹੜੀਆਂ ਹਦਾਇਤਾਂ ਰਹਿਣਗੀਆਂ। ਸੋ ਡੋਮੈਸਟਿਕ ਜਿਹੜੇ ਟਰੈਵਲ ਦੇ ਲਈ ਕਹਿ ਰਹੇ ਸੀਗੇ ਵੀ ਸ਼ਾਇਦ ਇੱਥੇ ਵੀ ਵੈਕਸੀਨੇਸ਼ਨ ਸਟੇਟਸ ਨੂੰ ਜਿਹੜੀ ਉਹ ਤਰਜੀਹ ਦਿੱਤੀ ਜਾ ਸਕਦੀ ਆ, ਪਰ ਹਾਲ ਦੀ ਘੜੀ ਉਹਨਾਂ ਨੇ ਉਹ ਨਹੀਂ ਕੀਤਾ। ਬਾਕੀ ਜਦੋਂ ਤੁਸੀਂ ਜਹਾਜ਼ ਦੇ ਵਿੱਚ ਟਰੈਵਲ ਕਰਨਾ ਆ ਤਾਂ ਤੁਹਾਨੂੰ ਹਰ ਵੇਲੇ ਕਹਿੰਦੇ ਆ ਵੀ ਮਾਸਕ ਲਾ ਕੇ ਰੱਖਣਾ ਜਿਹੜਾ ਉਹ ਲਾਜ਼ਮੀ ਹੋਊਗਾ, ਅਨਲੈਸ ਮੈਡੀਕਲੀ ਐਗਜ਼ੈਂਪਟ ਜਿਹੜਾ ਉਹ ਤੁਸੀਂ ਹੋਵੋ। ਅਮਰੀਕਾ ਦੇ ਵਿੱਚ ਜੇ ਤੁਸੀਂ ਡੋਮੈਸਟਿਕ ਟਰੈਵਲ ਕਰ ਰਹੇ ਆ ਤੇ ਇੱਥੇ ਵੀ ਤੁਹਾਨੂੰ ਜਿਹੜੀਆਂ ਵੀ ਫੈਡਰਲ ਏਜੰਸੀਜ਼ ਆ, ਫੈਡਰਲ ਲੈਂਡਸ ਹੈਗੀਆਂ ਆ, ਉੱਥੇ ਮਾਸਕ ਪਾਉਣਾ ਉਹ ਲਾਜ਼ਮੀ ਹੈਗਾ ਆ। ਪਬਲਿਕ ਟਰਾਂਸਪੋਰਟ ਤੇ ਮਾਸਕ ਪਾਉਣਾ ਉਹ ਲਾਜ਼ਮੀ ਰਹੇਗਾ। ਜੀ। ਅਗਲੀ ਖਬਰ ਇੱਕ ਕੰਪਨੀ ਦੇ CEO ਵੱਲੋਂ ਆ ਰਹੀ ਆ, better.com। ਇਹ ਮੌਰਗੇਜ ਦਿੰਦੇ ਸੀ ਕੰਪਨੀ ਵਾਲੇ, ਤੇ ਉਹਨਾਂ ਦੇ CEO ਨੇ 900 ਦੇ ਕਰੀਬ ਆਪਣੇ EMPLOYEES ਆ, ਉਹਨਾਂ ਨੂੰ ਇੱਕ ਜ਼ੂਮ ਮੀਟਿੰਗ ਦੇ ਉੱਤੇ ਸੱਦਿਆ, ਤੇ ਮੀਟਿੰਗ ਤੇ ਇਹ ਕਿਹਾ ਵੀ ਤੁਸੀਂ ਸਾਰੇ ਹੁਣ ਫਾਇਰਡ ਹੈਗੇ ਆ। ਇੱਥੇ ਰੱਖ। ਤੇ ਕਹਿੰਦਾ ਵੀ ਮੈਂ ਪਹਿਲੀ ਵਾਰੀ ਵੀ ਇੱਕ ਵਾਰੀ ਕੀਤੇ ਸੀ, ਪਰ ਉਦੋਂ ਮੈਂ ਜ਼ਿਆਦਾ ਦੁਖੀ ਸੀ, ਪਰ ਇਸ ਵਾਰ ਮੈਂ ਥੋੜਾ ਸਟਰੋਂਗ ਹੈਗਾ। ਸੋ ਉਸ ਤੋਂ ਬਾਅਦ ਕਾਫੀ ਜ਼ਿਆਦਾ ਜਿਹੜਾ ਆ ਸੋਸ਼ਲ ਮੀਡੀਆ ਤੇ ਉਹਨਾਂ ਦਾ ਜਿਹੜਾ ਵਿਰੋਧ ਹੋ ਰਿਹਾ। ਸੋ better.com ਦੇ CEO ਵਿਸ਼ਾਲ ਗਰਗ ਨੇ 9% ਆਪਣੀ ਜਿਹੜੀ ਆ ਵਰਕਫੋਰਸ ਆ ਇਸ ਕੰਪਨੀ ਦੀ ਉਹ ਜ਼ੂਮ ਮੀਟਿੰਗ ਦੇ ਰਾਹੀਂ ਜਿਹੜੀ ਆ ਲੇ ਆਫ ਕਰ ਦਿੱਤੀ। 900 ਦੇ ਕਰੀਬ EMPLOYEE ਸੀਗੇ। $750 ਮਿਲੀਅਨ ਕਹਿੰਦੇ ਵੀ ਉਹਨਾਂ ਕੋਲ ਕੈਸ਼ ਸੀਗਾ, ਤੇ ਉਹਨਾਂ ਨੇ ਇੱਕ ਜਿਹੜਾ ਹੁਣ ਸਟਾਕ ਮਾਰਕੀਟ ਤੇ ਵੀ ਜਾਣਾ ਸੀ, ਇਸ ਨੂੰ ਸੌਫਟ ਬੈਂਕ ਜਿਹੜੀ ਹੈਗੀ ਆ ਉਹ ਬੈਕ ਕਰ ਰਹੀ ਸੀ। ਇਸ ਤੋਂ ਪਹਿਲਾਂ ਵੀ ਇਹ ਗਰਗ ਸਾਹਿਬ ਜਿਹੜੇ ਆ ਕਾਫੀ ਕੰਟਰੋਵਰਸੀ ਦੇ ਵਿੱਚ ਆਏ ਸੀ। ਇੱਕ ਟਾਈਮ ਤੇ ਉਹਨਾਂ ਨੇ ਈਮੇਲ ਜਿਹੜੀ ਆ ਆਪਣੇ ਸਟਾਫ ਨੂੰ ਦਿੱਤੀ ਸੀ, ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਬਹੁਤ ਸਲੋ ਹੈਗੇ ਆ, ਟੂ ਡੈਮ ਸਲੋ, ਡਮ ਡੋਲਫਿਨਸ ਹੈਗੇ ਆ। ਉਦੋਂ ਵੀ ਜਿਹੜਾ ਕਾਫੀ ਇਹਨਾਂ ਦਾ ਵਿਰੋਧ ਹੋਇਆ ਸੀ। ਲੈ ਵੀ ਇਹ ਬੰਦੇ ਨੇ ਹੁਣ ਪੱਕੀ ਜਿਹੜੀ ਆ ਇਹ ਪਿਰਤ ਪਾ ਲਈ ਆ ਵੀ ਜ਼ੂਮ ਤੇ ਲੋਕਾਂ ਨੂੰ ਫਾਇਰ ਕਰਨਾ। ਹਰਜੋਤ ਸਿੰਘ ਜੀ, ਅਮਰੀਕਾ ਦੇ ਵਿੱਚ ਇਹ ਚੀਜ਼ਾਂ ਸੁਣੀਆਂ ਨਹੀਂ ਸੀ ਕੁਛ ਵਾਰੀ ਪਹਿਲਾਂ। ਜੇ ਕਿਸੇ ਨੂੰ ਫਾਇਰ ਕਰਨਾ ਪੈਂਦਾ ਸੀ, ਅਗਲੇ ਨੂੰ ਡਰ ਰਹਿੰਦਾ ਸੀ ਵੀ ਇਹਨੂੰ ਕੋਈ ਪੈਕੇਜ ਪੂਕੇਜ ਦੇਣਾ ਪੈਣਾ ਆ, ਕਿਤੇ ਸੂਹ ਨਾ ਹੋ ਜੇ, ਉਹ ਨਾ ਹੋ ਜੇ, ਇੱਦਾਂ ਕਰਦਾ ਕੋਈ ਇੱਦਾਂ ਦੀਆਂ ਚੀਜ਼ਾਂ ਨਾ ਹੋ ਜਾਣ। ਹੁਣ ਇਹਨਾਂ ਨੇ ਜਿਹੜੇ ਇੱਦਾਂ ਫਾਇਰ ਫੂਰ ਕਰਨਾ ਕਾਫੀ ਸੌਖਾ ਤੇ ਸੁਖਾਲਾ ਜਿਹੜਾ ਆ ਉਹ ਕਰ ਦਿੱਤਾ ਹੈਗਾ ਆ। ਇੱਥੇ ਆਪਾਂ ਹਰਜੋਤ ਸਿੰਘ ਜੀ ਲੈਂਦੇ ਇੱਕ ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਆ। ਸੈਨ ਫਰਾਂਸਿਸਕੋ 'ਚ ਇੱਕ ਬੜੀ ਅਜੀਬ ਜਿਹੀ ਘਟਨਾ ਜਿਹੜੀ ਉਹ ਵਾਪਰੀ ਆ, ਉਸ ਦੇ ਬਾਰੇ ਤੁਹਾਨੂੰ ਆਪਾਂ ਜਾਣਕਾਰੀ ਦੇਵਾਂਗੇ ਇਸ ਬ੍ਰੇਕ ਤੋਂ ਬਾਅਦ 'ਚ। ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KCVR 1570 AM, Stockton, Modesto, KOBO, Yuba City, 1450 AM, KIID, Sacramento, 1470 AM, KWRU, Fresno, 1300 AM, KLHC, Bakersfield, 1350 AM.
ਲੈਜੈਂਡ ਟਰਾਂਸਪੋਰਟੇਸ਼ਨ ਯੂਨੀਵਰਸਿਟੀ ਵਾਲਿਆਂ ਨੂੰ ਇਸ ਮੌਕੇ ਐਲਏ ਤੋਂ ਨਦਰਨ ਕੈਲੀਫੋਰਨੀਆ ਦੇ ਲਈ ਡਰਾਈਵਰ ਅਤੇ ਓਨਰ ਆਪਰੇਟਰਸ ਚਾਹੀਦੇ ਹਨ। ਇਹ ਡਰਾਈਵਰਸ ਨੂੰ W2 ਮੈਡੀਕਲ ਅੱਖਾਂ ਤੇ ਦੰਦਾਂ ਵਾਸਤੇ ਮੈਡੀਕਲ 401k ਪਲਾਨ, ਪੈਨਸ਼ਨ ਪਲਾਨ ਆਦਿ ਸੁਵਿਧਾਵਾਂ ਦਿੰਦੇ ਹਨ। ਡਰਾਈਵਰ ਮਹੀਨੇ ਦੇ 6 ਤੋਂ $7,000 ਕਮਾ ਸਕਦੇ ਹਨ। ਵੀਕਲੀ ਪੇ ਡਾਇਰੈਕਟ ਡਿਪੋਜ਼ਿਟ ਹੋਵੇਗੀ। 80% ਹੁੱਕ ਐਂਡ ਡ੍ਰੌਪ ਲੋਡ ਹਨ। ਸਟਾਕਟਨ ਤੋਂ ਫੀਨਿਕਸ ਐਰੀਜ਼ੋਨਾ ਦੇ ਡੈਡੀਕੇਟਡ ਲੋਡ ਹਨ। ਐਲਏ ਤੋਂ ਟੈਕਸਸ ਦੇ ਲੋਡਾਂ ਲਈ ਵੀ ਡਰਾਈਵਰ ਦੀ ਜ਼ਰੂਰਤ ਹੈ। ਇਹਨਾਂ ਨੂੰ ਟੀਮ ਡਰਾਈਵਰਸ ਵੀ ਚਾਹੀਦੇ ਹਨ। 60 ਤੋਂ 65 ਸੈਂਟ ਪਰ ਮਾਈਲ ਮਿਲਣਗੇ। ਵੀਕਲੀ ਚੈੱਕ ਡਾਇਰੈਕਟ ਡਿਪੋਜ਼ਿਟ ਹੋਵੇਗੀ। ਹੋਰ ਜਾਣਕਾਰੀ ਲਈ ਕਾਲ 5307882588 530 788 2588 ਜਾਂ 559 660 2201 5596602201। ਜੇਕਰ ਤੁਸੀਂ ਨਵੀਂ ਗੱਡੀ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਅਮਰੀਕਾ ਦਾ ਭਰੋਸੇਯੋਗ ਬ੍ਰਾਂਡ Honda ਹੈ ਤੁਹਾਡੀ ਸੇਵਾ ਦੇ ਵਿੱਚ। Honda ਆਫ ਕਲੋਵਿਸ ਵਿਖੇ ਨਵੀਂ ਇਨਵੈਂਟਰੀ ਪਹੁੰਚ ਚੁੱਕੀ ਹੈ। ਕਾਰਾਂ, SUVs, ਪਿਕਅਪ ਟਰੱਕਸ, ਹਰ ਇੱਕ ਚੀਜ਼ ਮੌਜੂਦ ਹੈ। ਇੱਥੇ ਜਾ ਕੇ ਅੱਜ ਹੀ ਆਪਣੇ ਪੰਜਾਬੀ ਵੀਰ ਰਾਜ ਸੰਧੂ ਦੇ ਨਾਲ ਗੱਲ ਕਰੋ। ਇਹਨਾਂ ਨੂੰ 12 ਸਾਲਾਂ ਦਾ ਐਕਸਪੀਰੀਅੰਸ ਹੈ। ਤੁਹਾਨੂੰ ਬਹੁਤ ਹੀ ਵਧੀਆ ਡੀਲ ਲੈ ਕੇ ਦੇਣਗੇ। $500 ਦੀ ਸਿੱਧੀ ਸੇਵਿੰਗ। 5599423528 Honda ਆਫ ਕਲੋਵਿਸ, 750 ਵੈਸਟ Herndon Avenue, Clovis। ਜੇ ਤੁਸੀਂ ਚਾਹੁੰਦੇ ਹੋ ਵਧੀਆ ਕੁਆਲਿਟੀ ਦੀ ਇੰਡੀਅਨ ਗਰੋਸਰੀ ਬਹੁਤ ਹੀ ਸਸਤੇ ਵਧੀਆ ਦਾਮਾਂ ਦੇ ਉੱਤੇ ਤਾਂ ਅੱਜ ਹੀ ਪਹੁੰਚੋ ਫ੍ਰੈਜ਼ਨੋ ਕਮਿਊਨਿਟੀ ਮਾਰਕੀਟ 4825 ਈਸਟ ਓਲਿਵ ਐਵੇਨਿਊ ਫ੍ਰੈਜ਼ਨੋ ਵਿਖੇ। ਹਰ ਤਰ੍ਹਾਂ ਦੀ ਇੰਡੀਅਨ ਪੰਜਾਬੀ ਗਰੋਸਰੀ ਤੁਸੀਂ ਇਹਨਾਂ ਤੋਂ ਖਰੀਦ ਸਕਦੇ ਹੋ। ਕਾਲ 5092551299। ਇੰਡੀਅਨ ਪੰਜਾਬੀ ਗਰੋਸਰੀ ਬਾਜ਼ਾਰ ਦੇ ਨਾਲੋਂ ਸਸਤੇ ਦਾਮਾਂ ਦੇ ਉੱਤੇ ਫ੍ਰੈਜ਼ਨੋ ਕਮਿਊਨਿਟੀ ਮਾਰਕੀਟ 4825 ਈਸਟ ਓਲਿਵ ਐਵੇਨਿਊ ਫ੍ਰੈਜ਼ਨੋ 5592551299। ਖੁਸ਼ੀਆਂ ਦੇ ਰੰਗ ਮਾਣੋ ਕਰੀ ਹਾਊਸ ਵਾਰਿਆਂ ਦੇ ਸੰਗ ਐਸਲਨ ਤੇ ਵੈਸਟ ਕਾਰਨਰ ਤੇ ਨਾਰਥ ਪੁਆਇੰਟ ਇਵੈਂਟ ਸੈਂਟਰ ਬੈਂਕੁਏਟ ਹਾਲ। 300 ਕਾਰਾਂ ਦੀ ਪਾਰਕਿੰਗ ਵਾਲਾ ਖੁੱਲਾ ਡੁੱਲਾ ਤੇ ਨਵਾਂ ਨਕੋਰ ਹਾਲ। ਇੱਕੋ ਸਮੇਂ ਤੇ 600 ਤੇ 200 ਬੰਦਿਆਂ ਵਾਲੀ ਗੈਦਰਿੰਗ ਵੀ ਕੋਈ ਵੀ ਪਾਰਟੀ ਕਰ ਸਕਦੇ ਹੋ। ਇੱਕੋ ਜਗ੍ਹਾ ਤੇ ਖਾਣਾ ਤੇ ਡੈਕੋਰੇਸ਼ਨ ਦਾ ਵੀ ਪ੍ਰਬੰਧ ਹੈ ਤੇ ਉਹ ਵੀ ਸਾਰਾ ਕੁਝ ਡਿਸਕਾਊਂਟ ਰੇਟ ਤੇ। ਓਪਨ ਏਰੀਆ ਪੈਟੀਓ ਵੀ ਹੈ। 300 ਕਾਰਾਂ ਦੀ ਖੁੱਲੀ ਪਾਰਕਿੰਗ। ਕੜੀ ਹਾਊਸ ਵਾਲਿਆਂ ਦਾ ਹੁਣ ਦੂਸਰਾ ਰੈਸਟੋਰੈਂਟ ਵੀ ਖੁੱਲ ਗਿਆ ਹੈ। 50 ਬੰਦਿਆਂ ਤੋਂ ਲੈ ਕੇ 5000 ਬੰਦਿਆਂ ਦੀ ਪੂਰੇ ਕੈਲੀਫੋਰਨੀਆ ਦੇ ਵਿੱਚ ਇੱਕੋ ਸਮੇਂ ਕੇਟਰਿੰਗ ਕਰਦੇ ਨੇ। ਇੱਕੋ ਛੱਤ ਥੱਲੇ ਸਾਰੀਆਂ ਸੇਵਾਵਾਂ ਲੈਣ ਲਈ ਹਰਮਨ ਬਾਵਾ ਨੂੰ ਕਾਲ ਕਰੋ 747 258 8820 747-258-8820 559 558 8643 559-558-8643। ਕੀ ਤੁਸੀਂ ਵਧੀਆ ਮਕੈਨਿਕ ਦੀ ਭਾਲ ਵਿੱਚ ਹੋ ਤਾਂ ਚੇਤੇ ਰੱਖੋ ਦੀਪਸ ਆਟੋ ਰਿਪੇਅਰ ਫ੍ਰੈਜ਼ਨੋ ਜੋ ਕਿ ਜੈਂਸਨ ਅਤੇ ਪੀਚ ਐਵਨਿਊ ਦੇ ਲਾਗੇ ਸਥਿਤ ਹੈ। ਇੱਥੋਂ ਆਪ ਜੀ ਆਪਣੀਆਂ ਗੱਡੀਆਂ ਦੀ ਫੁੱਲ ਰਿਪੇਅਰਸ ਕਰਵਾ ਸਕਦੇ ਹੋ ਜਿਵੇਂ ਕਿ ਆਇਲ ਚੇਂਜਸ, ਬ੍ਰੇਕਸ ਆਦਿ। ਦੀਪਸ ਆਟੋ ਰਿਪੇਅਰ ਜੋ ਕਿ ਸਟਾਰ ਸਰਟੀਫਾਈਡ ਸਮਾਰਟ ਚੈੱਕ ਸਟੇਸ਼ਨ ਵੀ ਹੈ ਤਾਂ ਤੁਸੀਂ ਕਾਰਸ ਅਤੇ ਪਿਕਅਪ ਦੀ ਸਮਾਰਟ ਚੈੱਕ ਵੀ ਕਰਵਾ ਸਕਦੇ ਹੋ। ਸਾਡੇ ਸਰਟੀਫਾਈਡ ਆਟੋ ਮਕੈਨਿਕਸ ਤੁਹਾਡੀਆਂ ਖਰਾਬ ਹੋਈਆਂ ਗੱਡੀਆਂ ਨੂੰ ਫ੍ਰੀਵੇ ਤੇ ਭੱਜਣ ਲਾ ਦੇਣਗੇ। ਦੀਪਸ ਆਟੋ ਰਿਪੇਅਰ ਬਹੁਤ ਸਾਰੀਆਂ ਰਿਪੇਅਰਸ ਤੇ 24 ਮਹੀਨੇ ਜਾਂ 24000 ਮੀਲ ਦੀ ਗਾਰੰਟੀ ਵੀ ਪ੍ਰਦਾਨ ਕਰਦੇ ਹਨ। ਇੱਥੋਂ ਤੁਸੀਂ ਆਪਣੀਆਂ ਗੱਡੀਆਂ ਨੂੰ ਨਵੇਂ ਟਾਇਰਸ ਵੀ ਪਵਾ ਸਕਦੇ ਹੋ ਅਤੇ ਕੂਪਨ ਕੋਡ ਗੁਰਦੀਪ ਸ਼ੇਰਗਲ ਦੱਸਣ ਤੇ ਆਪ ਜੀ ਦੀਆਂ ਗੱਡੀਆਂ ਦੇ ਨਵੇਂ ਟਾਇਰਸ ਦੀ ਫ੍ਰੀ ਅਲਾਈਨਮੈਂਟ ਵੀ ਕੀਤੀ ਜਾਵੇਗੀ। ਮੋਰ ਇਨਫੋਰਮੇਸ਼ਨ ਜਾਂ ਅਪਾਇੰਟਮੈਂਟ ਬਣਾਉਣ ਦੇ ਲਈ ਆਪ ਜੀ ਸੁਪਰਵਾਈਜ਼ਰ ਜੋਗਿੰਦਰ ਸਿੰਘ ਸੋਹਲ ਜਾਂ ਮਾਸਟਰ ਮਕੈਨਿਕ ਗੁਰਜੀਤ ਸਿੰਘ ਸੋਹਲ ਨੂੰ 5594851140 559 485 1140 ਤੇ ਕਾਲ ਕਰ ਸਕਦੇ ਹੋ ਔਰ ਲੌਗ ਇਨ deepsautorepair.com। ਕੁਆਲਿਟੀ ਦਾ ਨਾਮ ਦੀਪਸ ਆਟੋ ਰਿਪੇਅਰ 5594851140। ਈਅਰ 2022 ਦੇ ਲਈ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦੀਆਂ ਨਵੀਆਂ ਐਪਲੀਕੇਸ਼ਨਸ ਅਤੇ ਰੀਨਿਊਅਲਸ ਦਾ ਸਮਾਂ ਸ਼ੁਰੂ ਹੋ ਚੁੱਕਾ ਹੈ। ਫੈਮਿਲੀ ਜਾਂ ਇਨਕਮ ਦੇ ਵਿੱਚ ਕਿਸੇ ਵੀ ਤਰੀਕੇ ਚੇਂਜਸ ਨੂੰ ਦੱਸਣਾ ਜ਼ਰੂਰੀ ਹੈ। ਇਸ ਮਹਾਮਾਰੀ ਦੇ ਦੌਰਾਨ ਆਪਣੀ ਸਿਹਤ ਦਾ ਧਿਆਨ ਜ਼ਰੂਰ ਰੱਖੋ ਅਤੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਜ਼ਰੂਰ ਲਓ। ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਨਾ ਲੈਣ ਦੇ ਉੱਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ ਭਾਰੀ ਜੁਰਮਾਨਾ ਕੀਤਾ ਜਾਵੇਗਾ। ਅੱਜ ਹੀ ਆਪਣੀ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ। ਕਵਰਡ ਕੈਲੀਫੋਰਨੀਆ ਦੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਹਜ਼ਾਰਾਂ ਹੀ ਕਸਟਮਰਸ ਦੀ ਮਦਦ ਕਰ ਚੁੱਕੇ ਹਨ। ਪੂਰੇ ਕੈਲੀਫੋਰਨੀਆ ਦੇ ਵਿੱਚ ਕਵਰਡ ਕੈਲੀਫੋਰਨੀਆ ਦੀਆਂ ਸੇਵਾਵਾਂ ਦਿੰਦੇ ਹਨ। ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 4082722500 4082722500। ਪੂਰਾ ਸਾਲ ਉਪਲਬਧ ਰਹਿੰਦੇ ਹਨ। ਕਿਸੇ ਵੀ ਤਰੀਕੇ ਦੇ ਚੇਂਜਸ ਦੇ ਲਈ ਤੁਹਾਡੀ ਮਦਦ ਕਰਨਗੇ। ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 4082722500 4082722500। ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਲਾਇਸੈਂਸ ਨੰਬਰ 0F89।
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU Fresno 1300 AM KLHC Bakersfield 1350 AM KOBO Yuba City 1450 AM KIID Sacramento 1470 AM KCVR Lodi Stockton 1570 AM ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ ਇਸ ਸਰੋਤੇ ਪ੍ਰੋਗਰਾਮ ਦੇ ਵਿੱਚ। ਅਪਡੇਟ ਅਮਰੀਕਾ ਚੱਲ ਰਿਹਾ ਜੀ। ਹਰਜੋਤ ਸਿੰਘ ਜੀ ਸਵਾਗਤ ਹੈ ਇੱਕ ਵਾਰੀ ਫੇਰ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਦੇ ਵੱਲ ਵਧਣ ਤੋਂ ਪਹਿਲਾਂ ਕਈ ਜਿਹੜੇ ਸਾਡੇ ਸਰੋਤੇ ਪੁੱਛ ਰਹੇ ਆ ਵੀ ਇੰਡੀਆ ਤੋਂ ਫਲਾਈਟਸ ਬੈਨ ਦੀ ਕੋਈ ਨਿਊਜ਼ ਤਾਂ ਨਹੀਂ ਹੈਗੀ ਕੋਈ ਵਗੈਰਾ। ਸੋ ਰਾਈਟ ਨਾਓ ਫਲਾਈਟਸ ਵਗੈਰਾ ਤਾਂ ਚੱਲ ਰਹੀਆਂ। ਜਿਹੜੀ ਆਈ ਥਿੰਕ ਇੱਕ ਇਹਨਾਂ ਦੀ ਇੰਡੀਆ ਤੋਂ ਇਹ ਖਬਰ ਆਈ ਸੀ ਵੀ ਜਿਹੜੀਆਂ ਇੰਟਰਨੈਸ਼ਨਲ ਫਲਾਈਟਸ ਉਹਨਾਂ ਨੇ ਖੁੱਲ੍ਹੇ ਪੈਮਾਨੇ ਦੇ ਉੱਤੇ ਜਿਹੜੀਆਂ ਚੱਲਣ ਦੇਣੀਆਂ ਸੀਗੀਆਂ 15 ਨਵੰਬਰ ਤੋਂ ਬਾਅਦ ਦੇ ਵਿੱਚ, ਜਾਂ ਆਈ ਥਿੰਕ 15 ਦਸੰਬਰ ਤੋਂ ਬਾਅਦ ਦੇ ਵਿੱਚ, ਉਸ ਨੂੰ ਉਹਨਾਂ ਨੇ ਐਕਸਟੈਂਡ ਕਰ ਦਿੱਤਾ ਹੈ। ਉਹ ਨਹੀਂ, ਪਰ ਦੇਖੋ ਫਲਾਈਟਸ ਤਾਂ ਚੱਲ ਰਹੀਆਂ ਨੇ। ਹੁਣ ਇਹ ਨਹੀਂ ਸਮਝ ਆਉਂਦੀ ਵੀ ਖੁੱਲ੍ਹੇ ਪੱਧਰ ਦੇ ਉੱਤੇ ਉਹਨਾਂ ਦੇ ਚੱਲਣ ਦਾ ਕੀ ਮਤਲਬ ਜਿਹੜਾ ਉਹ ਸੀਗਾ। ਫਲਾਈਟ ਆ ਵੀ ਰਹੀਆਂ ਨੇ, ਉੱਥੋਂ ਜਾ ਵੀ ਰਹੀਆਂ ਨੇ, ਉੱਧਰ ਨੂੰ ਜਾ ਵੀ ਰਹੀਆਂ ਨੇ, ਅਤੇ ਉੱਧਰੋਂ ਇੱਧਰ ਨੂੰ ਆ ਵੀ ਰਹੀਆਂ ਨੇ। ਇਹ ਹੁਣ ਕਲੈਰਿਟੀ ਜਿਹੜੀ ਇਸ ਚੀਜ਼ ਦੇ ਵਿੱਚ ਬੜਾ ਨਾ ਭੰਬਲ ਭੂਸਾ ਸਾਰੇ ਲੋਕਾਂ ਨੂੰ ਜਿਹੜਾ ਉਹ ਪਿਆ ਹੈਗਾ ਆ। ਜਿਹੜੀ ਵੀ ਫਲਾਈਟ ਜੇ ਤੁਸੀਂ ਉੱਧਰੋਂ ਇੱਧਰ ਨੂੰ ਆਉਣਾ ਜਾਂ ਇੱਧਰੋਂ ਉੱਧਰ ਨੂੰ ਜਾਣਾ ਆ, ਉਹ ਏਅਰਲਾਈਨਸ ਦੇ ਨਾਲ ਚੰਗੀ ਤਰ੍ਹਾਂ ਜਿਹੜੀ ਉਹ ਪੱਕਿਆਂ ਕਰਕੇ ਹੀ ਫਿਰ ਹੀ ਜਿਹੜੀ ਆ ਉਹ ਟਿਕਟ ਤੁਸੀਂ ਬੁੱਕ ਕਰਿਓ ਜੀ। ਅਗਲੀ ਖਬਰ ਵੱਲ ਚਲੀਏ। ਰਾਜਕਨਵੀਰ ਸਿੰਘ, ਜਿਸ ਤਰ੍ਹਾਂ ਤੁਸੀਂ ਦੱਸਿਆ ਸੀ ਵੀ ਸੈਨ ਫਰਾਂਸਿਸਕੋ 'ਚ ਇੱਕ ਇੱਦਾਂ ਦੀ ਘਟਨਾ ਵਾਪਰੀ ਆ ਵੀ ਉੱਥੇ ਇੱਕ ਰੈਸਟੋਰੈਂਟ ਜਿਸ ਦਾ ਨਾਮ ਹਿਲਡਾ ਐਂਡ ਜੈਸੀ ਹੈਗਾ, ਉਹਦੇ 'ਚ 3 ਪੁਲਿਸ ਆਫਿਸਰਸ ਖਾਣਾ ਖਾਣ ਗਏ ਅਤੇ ਜਿਹੜੇ ਮੈਨੇਜਮੈਂਟ ਸੀ ਉਹਨਾਂ ਨੇ ਨਾਂਹ ਕਰ ਦਿੱਤੀ ਵੀ ਅਸੀਂ ਤੁਹਾਨੂੰ ਖਾਣਾ ਨਹੀਂ ਦੇ ਸਕਦੇ ਅਤੇ ਤੁਸੀਂ ਇੱਥੋਂ ਬਾਹਰ ਚਲੇ ਜਾਓ। ਕਾਰਨ ਉਹਨਾਂ ਨੇ ਦੱਸਿਆ ਵੀ ਪੁਲਿਸ ਆਫਿਸਰਸ ਨੇ ਆਪਣੀਆਂ ਗਨਜ਼ ਪਾਈਆਂ ਹੋਈਆਂ ਸੀ। ਸੋ ਸੈਨ ਫਰਾਂਸਿਸਕੋ ਇਹ ਸ਼ਹਿਰ ਜਿਹੜਾ ਆ ਅਮਰੀਕਾ ਦਾ ਇੱਕ ਇੱਦਾਂ ਲੱਗਦਾ ਵੀ ਜਿੱਦਾਂ ਡਿਫਰੈਂਟ ਮੁਲਕ ਹੀ ਹੁੰਦਾ। ਇੱਥੋਂ ਸਾਰਾ ਕੁਛ ਜਿਹੜਾ ਆ ਸ਼ੁਰੂ ਹੋਇਆ। ਕੁਛ ਮਹੀਨੇ ਪਹਿਲਾਂ ਸਮੈਸ਼ ਐਂਡ ਗ੍ਰੈਬ ਦੀ ਜਿਹੜੀ ਆ ਮੂਵਮੈਂਟ ਚੱਲੀ ਹੋਈ ਆ ਵੀ ਇਕੱਠੇ ਹੋ ਕੇ 50-60 ਜਣੇ ਆਓ, ਸਟੋਰ 'ਚ ਵੜ ਜਾਓ, ਸਟੋਰ ਨੂੰ ਤੋੜੋ, ਲੁੱਟੋ ਅਤੇ ਆਪਣੇ ਜਿਹੜੇ ਬੈਗ ਭਰ ਕੇ ਚਲੇ ਜਾਓ। ਸੋ ਸੈਨ ਫਰਾਂਸਿਸਕੋ 'ਚ, ਵਾਲਨਟ ਕ੍ਰੀਕ, ਸੈਕਰਾਮੈਂਟੋ 'ਚ, ਈਵਨ ਸੈਨ ਹੋਜ਼ੇ 'ਚ ਵੀ ਵਾਪਰੀ ਇਹ ਗੱਲ, ਹਾਲੀਵੁੱਡ ਦੇ ਵਿੱਚ, ਅਤੇ ਹੁਣ ਰੈਸਟੋਰੈਂਟ। ਸੋ ਕਿੰਨੀ ਹੇਟ ਜਿਹੜੀ ਪੁਲਿਸ ਦੇ ਅਗੇਂਸਟ ਹੈਗੀ ਆ। ਅਤੇ ਇਹ ਵੀ ਸਰੋਤਿਆਂ ਨੂੰ ਦੱਸਦੇ ਜਾਈਏ ਵੀ ਸੈਨ ਫਰਾਂਸਿਸਕੋ ਇੱਦਾਂ ਦਾ ਸ਼ਹਿਰ ਆ ਜਿੱਥੇ ਸਭ ਤੋਂ ਜ਼ਿਆਦਾ ਡਾਇਵਰਸ ਪੁਲਿਸ ਡਿਪਾਰਟਮੈਂਟ ਆ। ਉੱਥੇ ਕਾਲੇ ਮੂਲ ਦਾ ਹੀ ਜਿਹੜਾ ਪੁਲਿਸ ਦਾ ਚੀਫ ਹੈਗਾ ਆ ਬਿਲ ਸਕਾਟ, ਅਤੇ ਹਿਸਪੈਨਿਕ, ਚਾਈਨੀਜ਼, ਏਸ਼ੀਅਨ ਕਾਫੀ ਉਸ ਪੁਲਿਸ ਡਿਪਾਰਟਮੈਂਟ ਦੇ ਵਿੱਚ ਆ। ਸੋ ਜਦੋਂ ਇਹ ਖਬਰ ਬਾਹਰ ਆਈ ਟਵਿੱਟਰ ਦੇ ਉੱਤੇ, ਇੰਸਟਾਗ੍ਰਾਮ 'ਤੇ ਆਈ, ਪੁਲਿਸ ਵਾਲਿਆਂ ਨੇ ਪਾਈ ਵੀ ਦੇਖੋ ਭਾਈ ਸਾਡੇ ਨਾਲ ਤਾਂ ਆਹ ਹੋਇਆ, ਹੁਣ ਅਸੀਂ ਯੂਨੀਫਾਰਮ ਦੇ ਵਿੱਚ ਆ ਅਤੇ ਯੂਨੀਫਾਰਮ ਦੇ ਵਿੱਚ ਤਾਂ ਉਹਨਾਂ ਨੂੰ ਗਨ ਨਾਲੇ ਲੈ ਕੇ ਜਾਊਗੀ। ਨਾਲੇ ਉਹ ਇੰਨਾ ਨਿਕੰਮਾ ਸ਼ਹਿਰ ਬਣ ਚੁੱਕਿਆ ਜਿੱਥੇ 800 ਕਾਰ ਹਰ ਰੋਜ਼ ਤੋੜ ਹੁੰਦੀ ਆ। ਸੋ ਜਿੰਨੇ ਸਾਡੇ ਸਰੋਤੇ ਸੁਣ ਰਹੇ ਆ, ਜੇ ਤੁਸੀਂ ਸੈਨ ਫਰਾਂਸਿਸਕੋ ਜਾਂਦੇ ਆ, ਪਲੀਜ਼ ਮੇਕ ਸ਼ੋਰ ਕਰਿਆ ਕਰੋ, ਚਾਹੇ ਤੁਸੀਂ ਗੋਲਡਨ ਗੇਟ ਬ੍ਰਿਜ ਦੇਖਣ ਗਏ ਆ ਜਾਂ ਹੋਰ। ਬਹੁਤ ਸੋਹਣਾ ਸ਼ਹਿਰ ਇੱਕ ਟਾਈਮ 'ਤੇ ਹੁੰਦਾ ਸੀ, ਜਿਹੜਾ ਪੂਰਾ ਮੈਸ ਬਣਿਆ ਹੋਇਆ ਇਸ ਵਾਰ, ਅਤੇ ਬਹੁਤ ਚਾਂਸ ਆ ਵੀ ਤੁਹਾਡੀ ਕਾਰ ਟੁੱਟੂਗੀ। ਹਰ ਰੋਜ਼ 800 ਦੇ ਕਰੀਬ ਉੱਥੇ ਕਾਰ ਤੋੜ ਹੁੰਦੀ ਆ ਅਤੇ ਸਮਾਨ ਕੱਢ ਕੇ ਲੈ ਜਾਂਦੇ ਆ। ਅਤੇ ਜੇ ਹੁਣ ਪੁਲਿਸ ਵਾਲੇ ਆਪਣੀਆਂ ਗਨਜ਼ ਕਾਰ ਵਿੱਚ ਰੱਖ ਕੇ ਅੰਦਰ ਆਊਗੇ ਤਾਂ ਨੈਚੁਰਲੀ ਉਹਨਾਂ ਦੀਆਂ ਗਨਜ਼ ਵੀ ਚੋਰੀ ਹੋ ਗਈਆਂ। ਸੋ ਜਦੋਂ ਇੰਨਾ ਵਿਰੋਧ ਹੋਇਆ ਅਤੇ ਹੁਣ ਜਿਹੜੇ ਰੈਸਟੋਰੈਂਟ ਵਾਲੇ ਆ ਉਹ ਮਾਫੀ ਮੰਗ ਰਹੇ ਆ, ਕਹਿੰਦੇ ਵੀ ਨਹੀਂ ਅਸੀਂ ਇਹ ਗਲਤ ਹੈਂਡਲ ਕੀਤਾ ਹੈਗਾ। ਜਦੋਂ ਕਿ ਹੋਰ ਕਈ ਜਿਹੜੇ ਸ਼ਹਿਰ ਜਾਂ ਸਟੇਟਸ ਹੈਗੀਆਂ, ਈਵਨ ਮਿਸ਼ੀਗਨ ਸਟੇਟ ਦੇ ਵਿੱਚ ਪੁਲਿਸ ਦੇ ਕੋਲ ਪਾਵਰਸ ਆ, ਜਿਹੜਾ ਤੁਹਾਡਾ ਲਾਇਸੈਂਸ ਆ ਜਿਹਦੇ ਅੰਡਰ ਅਲਕੋਹਲ ਵੀ ਆ, ਹੈਲਥ ਵੀ ਆ, ਅਤੇ ਪੁਲਿਸ ਵਾਲੇ ਤੁਹਾਡਾ ਰੈਸਟੋਰੈਂਟ ਚੈੱਕ ਕਰ ਸਕਦੇ ਆ, ਅਤੇ ਜੇ ਤੁਸੀਂ ਨਾ ਕਰਦੇ ਆ ਤਾਂ ਤੁਹਾਨੂੰ ਵਾਇਲੇਸ਼ਨ ਹੁੰਦੀ ਆ। ਸੋ ਇਹ ਬਹੁਤ ਹੀ ਜਿੱਦਾਂ ਮਾੜੀ ਘਟਨਾ ਸੈਨ ਫਰਾਂਸਿਸਕੋ 'ਚ ਵਾਪਰੀ ਜੀ। ਉਹਨਾਂ ਨੇ ਪਹਿਲਾਂ ਤਾਂ ਕਹਿੰਦੇ ਜੀ ਡਿਫੈਂਡ ਕੀਤਾ ਵੀ ਅਸੀਂ ਜਿਹੜਾ ਕੀਤਾ ਵੀ ਸਾਡੇ ਇੰਪਲੋਈਜ਼ ਆ ਉਹ ਉਹਨਾਂ ਨੂੰ ਠੀਕ ਨਹੀਂ ਲੱਗਾ, ਉਹਨਾਂ ਨੂੰ ਗਨਜ਼ ਵਾਲੀ ਚੀਜ਼ ਆ ਉਹ ਪਸੰਦ ਨਹੀਂ ਆ, ਇਸ ਲਈ ਉਹਨਾਂ ਨੇ ਉੱਥੋਂ ਉਹਨਾਂ ਨੂੰ ਜਾਣ ਨੂੰ ਕਿਹਾ। ਫਿਰ ਬਾਅਦ ਦੇ ਵਿੱਚ ਜਿੱਦਾਂ ਤੁਸੀਂ ਕਿਹਾ ਵੀ ਉਹਨਾਂ ਨੇ ਮਾਫੀ ਵੀ ਮੰਗੀ ਵੀ ਹੈਂਡਲਡ ਜਿਹੜਾ ਆ ਉਸ ਨੂੰ ਅਸੀਂ ਚੱਜ ਦੇ ਨਾਲ ਨਹੀਂ ਕੀਤਾ। ਉੱਦਾਂ ਹਰਜੋਤ ਸਿੰਘ ਜੀ, ਹਰ ਪ੍ਰਾਈਵੇਟ ਬਿਜ਼ਨਸ ਦੀ ਆਪਣੀ ਜਿਹੜੀ ਉਹ ਮਰਜ਼ੀ ਆ। ਬਹੁਤ ਸਾਰੇ ਥਾਵਾਂ ਦੇ ਉੱਤੇ ਆਪਾਂ ਹੁਣ ਦੇਖਦੇ ਹੀ ਹਾਂ ਵੀ ਇਹ ਡਿਊਰਿੰਗ ਕੋਵਿਡ ਕਿੱਦਾਂ ਦੇ ਆ
ਵੀ ਹੁਣ ਕਈਆਂ ਨੇ ਇਹ ਲਾਇਆ ਹੁੰਦਾ ਵੀ ਵੈਕਸੀਨੇਸ਼ਨ ਵਾਲੇ ਨਾ ਆਉਣ ਜੇ ਅਸੀਂ ਚੱਕ ਕੇ ਬਾਹਰ ਤੁਹਾਨੂੰ ਮਾਰਨਾ ਆ। ਇਦਾਂ ਹੀ ਇਹਨਾਂ ਨੇ ਜਿਹੜੀਆਂ ਪੁੱਠੀ ਜੀ ਜੇ ਉਹ ਗਲਤ ਆ ਤੇ ਇਹ ਵੀ ਇਦਾਂ ਹੀ ਜਿਹੜੀ ਇਸ ਚੀਜ਼ ਦੀ ਜਿਹੜੀ ਉਹ ਗਲਤ ਹੈਗਾ ਆ ਵੀ ਹੁਣ ਪੁਲਿਸ ਵਾਲੇ ਤਾਂ ਤੁਹਾਡੀ ਸੇਫਟੀ ਲਈ ਉੱਥੇ ਜਿਹੜੇ ਉਹ ਰੱਖੇ ਗਏ ਆ, ਉਹਨਾਂ ਨੂੰ ਤਨਖਾਹਾਂ ਇਸੇ ਲਈ ਜਿਹੜੀਆਂ ਦਿੱਤੀਆਂ ਜਿਹੜੀਆਂ ਉਹ ਜਾਂਦੀਆਂ ਵੀ ਤੁਹਾਨੂੰ ਸਾਰਿਆਂ ਨੂੰ ਜਿਹੜਾ ਉਹ ਸੇਫ ਰੱਖਣ ਤੇ ਤੁਸੀਂ ਜਿਹੜਾ ਉਹਨਾਂ ਦੇ ਨਾਲ ਆਹ ਵਤੀਰਾ ਜਿਹੜਾ ਆ ਉਹ ਕਰ ਦਿੱਤਾ ਹੈਗਾ ਆ। ਸੋ ਪਰ ਉਸ ਦੇ ਬਾਵਜੂਦ ਜਿਹੜਾ ਪੁਲਿਸ ਦਾ ਚੀਫ ਆ ਵਿਲੀਅਮ ਸਕਾਟ, ਉਹਨਾਂ ਨੇ ਟਵਿੱਟਰ ਦੇ ਉੱਤੇ ਆਪਣੇ ਡਿਪਾਰਟਮੈਂਟ ਦੇ ਬਾਕੀ ਸਾਥੀਆਂ ਨੂੰ ਕਿਹਾ ਵੀ ਸਪੋਰਟ ਲੋਕਲ ਬਿਜ਼ਨੈਸਿਸ ਤੇ ਗੈਟ ਟੂ ਨੋ them, ਦੇ ਆਰ ਸਵੋਰਨ ਟੂ ਸੇਫਗਾਰਡ, ਵੀ ਉਹਨਾਂ ਨੂੰ ਹੀ ਜਿਹੜਾ ਆ ਉਹ ਸੇਫ ਰੱਖਣ ਦੇ ਲਈ ਤੁਹਾਨੂੰ ਸਹੁੰ ਜਿਹੜੀ ਆ ਉਹ ਚੁਕਾਈ ਗਈ ਆ। ਸੋ ਪੁਲਿਸ ਤੇ ਉੱਥੇ ਲੋਕਾਂ ਦੇ ਦਰਮਿਆਨ ਜਿਹੜਾ ਕਹਿ ਲਓ ਵੀ ਰਿਸ਼ਤਾ ਉਹ ਕਈ ਥਾਵਾਂ ਦੇ ਉੱਤੇ ਜਿਹੜਾ ਉਹ ਡਾਵਾਂਡੋਲ ਚੱਲਦਾ ਆ ਰਿਹਾ ਆ। ਬਹੁਤ ਸਾਰੇ ਜਿਹੜੇ ਲੋਕ ਆ ਕਈ ਤਰੀਕੇ ਦੀਆਂ ਗੱਲਾਂ ਕਰਦੇ ਆ। ਇਹ ਘਟਨਾ ਵਾਪਰਨ ਤੋਂ ਬਾਅਦ ਚ ਹਿਲਡਾ ਐਂਡ ਜੈਸੀ ਇਸ ਰੈਸਟੋਰੈਂਟ ਦੇ ਉੱਤੇ ਯੈਲਪ ਤੇ ਗੂਗਲ ਦੇ ਉੱਤੇ 1 ਸਟਾਰ ਰਿਵਿਊਜ਼ ਉਸ ਦਾ ਹੜ ਜਿਹੜਾ ਉਹ ਆ ਗਿਆ। ਬਹੁਤ ਸਾਰੇ ਲੋਕਾਂ ਨੇ ਇਸ ਰੈਸਟੋਰੈਂਟ ਨੂੰ ਬਾਈਕਾਟ ਕਰਨ ਦੇ ਜਿਹੜੀ ਆ ਉਹ ਮੰਗ ਜਿਹੜੀ ਉਹ ਉਠਾ ਦਿੱਤੀ ਆ। ਉਹ ਉਹਨਾਂ ਨੂੰ ਕਿਹਾ, ਕਹਿੰਦੇ ਵੀ ਅਸੀਂ ਆਪਣੇ ਰੈਸਟੋਰੈਂਟ ਦੇ ਵਿੱਚ ਵੈਪਨਸ ਅਲਾਉ ਨਹੀਂ ਕਰਦੇ, ਜਿਸ ਕਰਕੇ ਜਿਹੜਾ ਆ ਅਸੀਂ ਇਹਨਾਂ ਆਫਿਸਰਸ ਨੂੰ ਉੱਥੋਂ ਜਾਣ ਦੇ ਲਈ ਆਖਿਆ, ਕਿਉਂਕਿ ਉਸ ਟਾਈਮ ਆਪਣੇ ਗਨਸ ਆ ਉਹ ਕੈਰੀ ਕਰ ਰਹੇ ਸੀਗੇ। ਸੋ ਕਹਿੰਦੇ ਵੀ ਅਸੀਂ ਧੰਨਵਾਦ ਕਰਦੇ ਉਹਦਾ ਵੀ ਸੈਨ ਫਰਾਂਸਿਸਕੋ ਪੁਲਿਸ ਡਿਪਾਰਟਮੈਂਟ ਦਾ ਵੀ ਉਹ ਜਿਹੜੀ ਸਾਡੀ ਸਾਰਿਆਂ ਦੀ ਸੇਫਟੀ ਜਿਹੜੀ ਉਹ ਕਰਦੇ ਆ। ਇਹ ਹੁਣ ਬਾਅਦ ਦੇ ਵਿੱਚ ਆ ਜਦੋਂ ਬੈਕਲੈਸ਼ ਉਹਨਾਂ ਦੇ ਉੱਤੇ ਜਿਹੜੀ ਉਹ ਹੋ ਗਈ ਸੀ, ਉਸ ਤੋਂ ਬਾਅਦ ਦੇ ਵਿੱਚ ਜਿਹੜੇ ਸਾਰੇ ਉਹਨਾਂ ਦੇ ਇਹ ਬਿਆਨ ਜਿਹੜੇ ਉਹ ਆਏ ਆ। ਕਹਿੰਦੇ ਵੀ ਸਾਡਾ ਇਹਨਾਂ ਅਫਸਰਾਂ ਦੇ ਨਾਲ ਕੋਈ ਮਤਭੇਦ ਨਹੀਂ ਆ, ਕੋਈ ਇਹਨਾਂ ਦੇ ਨਾਲ ਖਿਲਾਫ ਨਹੀਂ ਆ, ਬਸ ਅਸੀਂ ਜਿਹੜੇ ਜੀ ਆਪਣੇ ਰੈਸਟੋਰੈਂਟ ਦੇ ਵਿੱਚ ਵੈਪਨਸ ਜਿਹੜੀਆਂ ਆ ਉਹ ਅਲਾਉ ਨਹੀਂ ਕਰਦੇ, ਜਿਸ ਕਰਕੇ ਅਸੀਂ ਉਹਨਾਂ ਨੂੰ ਜਾਣ ਨੂੰ ਜਿਹੜਾ ਉਹ ਆਖਿਆ ਆ। ਪਰ ਹੁਣ ਤੁਸੀਂ ਇਹ ਸਮਝ ਲਓ ਵੀ ਇਹ ਮਸ਼ਹੂਰ ਜਿਹੜਾ ਉਹ ਜ਼ਰੂਰ ਹੋ ਗਿਆ ਆ ਹਿਲਡਾ ਐਂਡ ਜੈਸੀ, ਪਰ ਸਾਰੇ ਗਲਤ ਕਾਰਨਾਂ ਕਰਕੇ। ਜੀ ਬਿਲਕੁਲ। ਸੋ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵਾਲੇ ਆ। ਜੀ ਬਿਲਕੁਲ ਜੀ, ਸਮਾਂ ਸਮਾਪਤ ਹੈ ਤੇ ਇਸ ਤੋਂ ਅਗਲਾ ਪ੍ਰੋਗਰਾਮ ਆਵੇਗਾ ਜੀ ਆਤਮਿਕ ਆਨੰਦ 11 ਵਜੇ ਤੱਕ। 11 ਤੋਂ 12:30 ਵਜੇ ਤੱਕ ਪ੍ਰੋਗਰਾਮ ਜਿਹੜਾ ਉਹ ਪੇਸ਼ ਕੀਤਾ ਜਾਵੇਗਾ ਹਾਸੇ ਚਾਰੇ ਪਾਸੇ। 12:30 ਤੋਂ 2 ਵਜੇ ਤੱਕ ਕੁਝ ਗੱਲਾਂ ਕੁਝ ਗੀਤ। 2 ਤੋਂ 4 ਵਜੇ ਦੇ ਵਿੱਚ ਨਜ਼ਰੀਆ। 4 ਵਜੇ ਦੇਸੋ ਪਰਦੇਸ। 5:40 ਦੇ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ। ਤੇ ਫਿਰ ਉਸ ਤੋਂ ਉਪਰੰਤ ਜਿਹੜਾ ਸ਼ਾਮ ਦੇ ਦੀਵਾਨ 6 ਤੋਂ 8 ਵਜੇ ਦੇ ਦਰਮਿਆਨ ਗੁਰਬਾਣੀ ਦੇ ਆਪਾਂ ਸਰਵਣ ਕਰਾਂਗੇ। ਫਿਰ 8:30 ਵਜੇ ਪ੍ਰੋਗਰਾਮ ਖਬਰ ਤੇ ਨਜ਼ਰ ਬਲਤੇਜ ਪੰਨੂ ਹੁਣਾਂ ਦੇ ਨਾਲ ਜਿਹੜਾ ਆ ਉਹ ਪੇਸ਼ ਕੀਤਾ ਜਾਊਗਾ। ਉਸ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਬਲਤੇਜ ਪੰਨੂ ਵਾਲੇ ਪ੍ਰੋਗਰਾਮ ਦੇ ਵਿੱਚ ਤੁਹਾਡੀਆਂ ਕਾਲਸ ਵੀ ਜਿਹੜੀਆਂ ਉਹ ਲਈਆਂ ਜਾਣਗੀਆਂ। ਤੇ ਹੁਣ ਆਪਾਂ ਲੈਂਦੇ ਆ ਜੀ ਇਜਾਜ਼ਤ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਯੂਨੀਵਰਸਿਟੀ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।